ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸ਼ਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਅੱਜ ਦੀਆਂ ਉਹਨਾਂ ਨਾਲ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 19 ਜੁਲਾਈ 2017 4 ਸਾਵਨ ਨਾਨਕ ਸ਼ਾਹੀ ਸੰਮਤ 549 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸ਼ਰੋਤਿਆਂ ਨੂੰ ਦੱਸ ਦਈਏ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ, ਗਲੋਬਲ ਸੀਪੀਐਨ ਦੀ ਐਪ ਰਾਹੀਂ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਜੀ ਡਾਕਟਰ ਸਾਹਿਬ, ਅੱਜ ਦੇ ਪਹਿਲੇ ਇਸ਼ੂ ਬਾਰੇ ਗੱਲਬਾਤ ਕਰਾਂਗੇ। ਤੁਹਾਡੇ ਵਿਚਾਰ ਜਾਣਨਾ ਚਾਹਾਂਗੇ, ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ, ਦੁਨੀਆ ਦੇ ਬਹੁਤ ਸਾਰੇ ਕਲਚਰਸ, ਤਹਿਜ਼ੀਬਾਂ ਦੇ ਵਿੱਚ ਜਿਨ੍ਹਾਂ ਨੂੰ ਬੇਸ਼ੱਕ ਕਈ ਵਾਰ ਇਹ ਵੈਸਟ ਵਾਲੇ, ਮਗਰਬ ਵਾਲੇ, ਪੱਛਮ ਵਾਲੇ ਉਹਨਾਂ ਨੂੰ ਅਨਸਿਵਲਾਈਜ਼ਡ ਕਹਿਣ, ਉਹਨਾਂ ਨੂੰ ਕਹਿਣ ਕਿ ਜੀ ਇਹ ਤਾਂ ਜੰਗਲੀ ਜਿਹੜੀਆਂ ਨੇ ਕਲਚਰਸ ਨੇ ਜੀ, ਲੇਕਿਨ ਹਰ ਤਹਿਜ਼ੀਬ, ਹਰ ਕਲਚਰ, ਹਰ ਸੱਭਿਆਚਾਰ ਦੀ ਇੱਕ ਰਿਚਨੈਸ ਹੈ, ਇੱਕ ਅਮੀਰੀ ਹੈ। ਔਰ ਜੇ ਤੁਸੀਂ ਹਜ਼ਾਰਾਂ ਸਾਲਾਂ ਦੇ ਵਿੱਚ ਜਿਹੜੀਆਂ ਤਹਿਜ਼ੀਬਾਂ ਅੱਜ ਜਿੱਥੇ ਵੀ ਆ ਕੇ ਖਲੋਤੀਆਂ ਨੇ ਉਹਨਾਂ 'ਚ ਦੇਖੋ ਤਾਂ ਇੱਕ ਫੋਕ ਵਿਜ਼ਡਮ ਹੈ, ਇੱਕ ਲੋਕਾਂ ਦੀ ਸਿਆਣਪ ਜਿਹੜੀ ਇੱਕ ਪੀੜ੍ਹੀ ਤੋਂ ਦੂਸਰੀ ਪੀੜ੍ਹੀ, ਇੱਕ ਜਨਰੇਸ਼ਨ ਤੋਂ ਦੂਸਰੀ ਜਨਰੇਸ਼ਨ ਅੱਗੇ ਤੁਰੀ ਜੀ। ਹੁਣ ਜਦੋਂ ਅਸੀਂ ਵੀ ਔਰ ਸਾਡੇ 'ਚੋਂ ਬਹੁਤ ਸਾਰੇ ਅਫਰੀਕਾ ਬਾਰੇ ਜਿਹੜਾ ਮੈਂਸ਼ਨ ਕਰਦੇ ਨੇ ਜਾਂ ਸੁਣਦੇ ਨੇ ਤਾਂ ਸਾਡੇ ਮਨ 'ਚ ਵੀ ਇੱਕ ਬੜਾ ਜੰਗਲ ਵਾਲਾ ਇਲਾਕਾ, ਉਸ ਦੇ ਕਾਲੇ ਲੋਕ, ਬੜੇ ਖੂੰਖਾਰ ਜਾਨਵਰ, ਬੀਸਟ ਔਰ ਬੜੇ ਖਤਰਨਾਕ ਸੱਪ, ਅਜਗਰ ਔਰ ਉਸ ਕਿਸਮ ਦੇ ਈਵਨ ਪਲਾਂਟਸ ਜੰਗਲਾਂ ਦੇ ਜਿਹੜੇ ਕਿ ਈਵਨ ਐਨੀਮਲਸ ਨੂੰ ਨਿਗਲ ਜਾਂਦੇ ਨੇ, ਜਿਹੜਾ ਉਹਨਾਂ ਦੇ ਉੱਤੇ ਬੈਠਦਾ ਉਹ ਪੱਤਾ ਬੰਦ ਹੋ ਜਾਂਦਾ, ਬੰਦੇ ਨੂੰ ਨਿਗਲਣ ਤੱਕ ਵਾਲੇ ਪਲਾਂਟਸ ਨੇ। ਸੋ ਸਾਡੇ 'ਚ ਇੱਕ ਬੜਾ ਖੌਫ ਪੈਦਾ ਹੁੰਦਾ ਹੈ। ਔਰ ਜਿਸ ਕਿਸਮ ਦਾ ਮਗਰਬ ਨੇ, ਵੈਸਟ ਨੇ ਉਹਨਾਂ ਲੋਕਾਂ ਨੂੰ ਡਿਪਿਕਟ ਕੀਤਾ ਔਰ ਉਹਨਾਂ 'ਤੇ ਜਾ ਕੇ ਜਿਹੜਾ ਰਾਜ ਕੀਤੇ ਔਰ ਉਹਨਾਂ ਦੀਆਂ ਕੁਦਰਤੀ ਦੌਲਤਾਂ, ਔਰ ਜਿੱਥੇ ਅਫਰੀਕਾ ਕੰਟੀਨੈਂਟ ਅਦਰਵਾਈਜ਼ ਹਿਸਟਰੀ ਓਰੀਐਂਟਡ ਹੈ। ਔਰ ਬਹੁਤ ਵਾਰ ਜਦੋਂ ਆਦਮ ਔਰ ਹਵਾ ਦੀ ਕਹਾਣੀ, ਜਿਹਨੂੰ ਐਡਮ ਐਂਡ ਈਵ ਸਟੋਰੀ ਕਹਿੰਦੇ ਨੇ, ਜ਼ਿਕਰ ਹੁੰਦਾ ਹੈ ਤੇ ਐਸੇ ਕਾਫੀ ਕਲੂ ਨੇ ਕਿ ਪਹਿਲਾ ਮਨੁੱਖ ਜਿਹੜਾ ਜਾਂ ਮਨੁੱਖੀ ਪਰਿਵਾਰ ਦੀ ਸ਼ੁਰੂਆਤ ਹੀ ਜਿਹੜੀ ਹੈ ਉਹ ਅਫਰੀਕਾ 'ਚੋਂ ਹੋਈ ਜਾਂ ਉੱਥੋਂ ਹੀ ਉਸ ਸਾਰੇ ਦਾ ਬੇਸ ਹੈ। ਔਰ ਕੁੱਲ ਮਿਲਾ ਕੇ ਉਹ ਕੁਦਰਤੀ ਦੌਲਤ ਦੇ ਨਾਲ ਵੀ ਮਾਲਾ ਮਾਲ ਹੈ। ਔਰ ਅਫਰੀਕਾ ਜਿਹਦੇ ਕੁਝ ਦੇਸ਼ ਜਿਹੜੇ ਨੇ ਉਹ ਇਸਲਾਮ 'ਚ ਯਕੀਨ ਰੱਖਣ ਵਾਲੇ ਨੇ, ਈਸਾਈਆਂ ਨੇ ਆਪਣਾ ਮਿਸ਼ਨਰੀਜ਼ ਦੇ ਨਾਲ ਪੂਰਾ ਜ਼ੋਰ ਲਾ ਕੇ ਉੱਥੇ ਜਿਹੜੀਆਂ ਨੇ ਕਨਵਰਜਨਸ ਕੀਤੀਆਂ। ਔਰ ਜਦੋਂ ਅਸੀਂ ਅਫਰੀਕਾ ਔਰ ਸਲੇਵਰੀ ਦੀ ਕਹਾਣੀ ਦੇਖਦੇ ਹਾਂ ਕਿ ਵੀ ਕਿਵੇਂ ਉੱਥੋਂ ਜਿਹੜੇ ਨੇ ਲੋਕਾਂ ਨੂੰ, ਜਿਹੜੇ ਕਿ ਇੱਕ ਆਜ਼ਾਦਾਨਾ, ਔਰ ਉਹ ਲੋਕ ਕੁਦਰਤ ਦੇ ਬਹੁਤ ਨੇੜੇ ਸਨ। ਜਦੋਂ ਅਸੀਂ ਕੁਦਰਤ ਦੀ ਗੱਲ ਕਰਦੇ ਹਾਂ ਤਾਂ ਫਿਰ ਅਸੀਂ ਇਹ ਜੇ ਦੇਖੀਏ ਕਿ ਸਾਡੀ ਸਾਰੀ ਧਰਤੀ ਦਾ 2 ਹਿੱਸਾ ਪਾਣੀ ਹੈ, 2 ਹਿੱਸੇ, ਇੱਕ ਹਿੱਸਾ ਧਰਤੀ ਹੈ। ਤੇ ਜੇ ਅਸੀਂ ਧਰਤੀ ਦੇ ਉੱਤੇ ਦੇਖੀਏ ਕਿ ਕਿੰਨਾ ਵੱਡਾ ਹਿੱਸਾ ਜਿਹੜਾ ਹੈ ਉਹ ਗ੍ਰੀਨਰੀ ਜਾਂ ਜੰਗਲ ਸੀ, ਔਰ ਉਸ ਜੰਗਲ ਦੇ ਸੱਭਿਆਚਾਰ ਦੇ ਵਿੱਚ ਜਿੱਥੇ ਕਿ ਐਨੀਮਲਸ ਔਰ ਦੂਸਰੀਆਂ ਸਾਰੀ ਕੁਦਰਤ ਇੱਕ ਦੂਜੇ ਨਾਲ ਇਕਮਿਕ ਹੈ, ਉੱਥੇ ਮਨੁੱਖ ਉਸ ਕਲਚਰ ਦਾ ਹਿੱਸਾ ਸੀ, ਉਸ ਹਾਰਮਨੀ ਦਾ ਹਿੱਸਾ ਸੀ, ਉਸ ਦੀਆਂ ਆਪਣੀਆਂ ਰਵਾਇਤਾਂ ਸਨ, ਉਸ ਦੀ ਇੱਕ ਆਪਣੀ ਕਮਿਊਨੀਕੇਸ਼ਨ ਸੀ। ਔਰ ਬਹੁਤ ਵਾਰ ਜਦੋਂ ਮੈਡੀਸਨ ਦੇ ਹਵਾਲੇ ਨਾਲ ਵੀ ਗੱਲ ਹੁੰਦੀ ਹੈ ਔਰ ਜਿਹਦੇ ਚੋਂ ਬਹੁਤ ਸਾਰੀਆਂ ਐਂਸ਼ੀਐਂਟ ਜਿਹੜੀਆਂ ਸਿਸਟਮਸ ਆਫ ਮੈਡੀਸਨ ਨਿਕਲੇ ਪੁਰਾਣੇ, ਉਹਨਾਂ ਦੇ ਵਿੱਚ ਬੇਸ਼ੱਕ ਯੂਨਾਨੀ ਸਿਸਟਮ ਹੋਏ, ਗ੍ਰੀਕ ਸਿਸਟਮ, ਹਰਬਲ ਸਿਸਟਮ ਹੋਏ, ਚਾਈਨੀਜ਼ ਦਾ ਜਾਂ ਆਯੁਰਵੈਦਿਕ ਸਿਸਟਮ ਹੋਏ ਈਸਟ ਦੇ ਵਿੱਚ, ਔਰ ਇਸੇ ਤਰ੍ਹਾਂ ਸਾਊਥ ਅਮਰੀਕਾ ਦੇ ਵਿੱਚ ਜਾਂ ਦੂਸਰਾ। ਔਰ ਇਹ ਵੀ ਅਕਸਰ ਜਿੰਨਾ ਵੀ ਤੁਸੀਂ ਜਦੋਂ ਇਹਨਾਂ ਸਿਸਟਮਸ ਨੂੰ ਵੀ ਦੇਖਦੇ ਹੋ ਤਾਂ ਫਿਰ ਤੁਹਾਨੂੰ ਇਹ ਲੱਗਦਾ ਹੈ ਕਿ ਵੀ ਉਹਨਾਂ ਦਾ ਇੱਕ ਜਿਹੜਾ ਫੇਥ ਸੀ ਜਾਂ ਇੱਕ ਵਿਸ਼ਵਾਸ ਸੀ ਉਹ ਇਨਹੈਰੈਂਟ ਸੀ। ਔਰ ਅੱਜ ਵੀ ਈਵਨ ਜਿਹੜੀਆਂ ਮਾਡਰਨ ਮੈਡੀਸਨ ਹੈ, ਜਿਸ ਨੂੰ ਐਲੋਪੈਥੀ ਕਿਹਾ ਜਾਂਦਾ ਹੈ, ਜੇ ਮੈਂ ਗਲਤ ਨਾ ਹੋਵਾਂ ਤਾਂ ਲਗਭਗ 60% ਇਹਨਾਂ ਸਾਰੀਆਂ ਮੈਡੀਸਨਸ ਦਾ ਸੋਰਸ ਹਰਬਸ ਹੈ, ਜਿਨ੍ਹਾਂ ਨੂੰ ਪੁਰਾਣੇ ਵੇਲੇ ਜੜੀਆਂ ਬੂਟੀਆਂ ਕਹਿੰਦੇ ਸੀ ਜਾਂ ਪਲਾਂਟਸ ਨੇ।
ਔਰ ਇਹ ਅਕਸਰ ਇਹਨਾਂ ਸਾਰੇ ਜਿਹੜੇ ਪੁਰਾਣੇ ਸਿਸਟਮ ਨੇ ਮੈਡੀਸਨ ਦੇ ਉਹਦੇ 'ਚ ਯਕੀਨ ਕੀਤਾ ਜਾਂਦਾ ਹੈ ਕਿ ਹਰ ਚੀਜ਼ ਦਾ ਇਲਾਜ ਜਿਹੜਾ ਉਹ ਰੱਬ ਨੇ ਜਦੋਂ ਕ੍ਰੀਏਟ ਕੀਤਾ ਨਾਲ ਹੀ ਉਸ ਦੇ ਲਈ ਉਹ ਪਲਾਂਟ ਵੀ ਕ੍ਰੀਏਟ ਕੀਤਾ ਜਾਂ ਉਹ ਬੂਟੀ ਵੀ ਕ੍ਰੀਏਟ ਕੀਤੀ ਜਿਹੜੀ ਉਹਨਾਂ ਨੂੰ ਠੀਕ ਕਰਦੀ। ਔਰ ਮੈਂ ਅਕਸਰ ਮੈਨੂੰ ਹੁਣ ਯਾਦ ਨਹੀਂ ਹੈ ਕਿ ਸੌਥਰ ਦੀ ਕਹਾਣੀ ਜਾਂ ਉਸ ਦਾ ਲੇਖ ਮੈਂ ਕਈ ਦਹਾਕੇ ਪਹਿਲਾਂ ਪੜ੍ਹਿਆ ਜੀ, ਜਿਹਦੇ 'ਚ ਉਹਨੇ ਕਿਹਾ ਵੀ ਜਿਹੜੇ ਜਾਨਵਰ ਨੇ ਉਹਨਾਂ ਨੂੰ ਚੋਂ ਤੁਸੀਂ ਕਿਸੇ ਨੂੰ ਦੇਖਿਆ ਜਿਹੜੇ ਜੰਗਲ 'ਚ ਖਾਸ ਤੌਰ ਤੇ ਜ਼ੂ ਵਾਲੇ ਨਹੀਂ ਕਿ ਕੋਈ ਸਿਰ ਸੁੱਟ ਕੇ ਤੁਰ ਰਿਹਾ ਹੋਏ ਜਾਂ ਦੂਜਾ ਹੋਏ, ਉਹ ਭੁੱਖਦੇ ਹੀ ਹੁੰਦੇ ਨੇ ਜਾਂ ਦੂਸਰੇ। ਔਰ ਜਦੋਂ ਉਹਨਾਂ ਦੇ ਕਿਹੜੇ ਡਾਕਟਰ ਜਾਂ ਉਹਨਾਂ ਨੇ ਆਪਣੇ ਹਸਪੀਟਲ ਬਣਾਏ ਹੋਏ ਨੇ, ਲੇਕਿਨ ਇਹ ਉਹਨਾਂ ਦੇ ਵਿੱਚ ਇੱਕ ਸਿਕਸਥ ਸੈਂਸ ਹੁੰਦੀ ਹੈ ਕਿ ਜਦੋਂ ਵੀ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਤਕਲੀਫ ਜਾਂ ਕੁਝ ਹੁੰਦਾ ਹੈ ਉਹ ਉਸ ਕਿਸਮ ਦੀ ਬੂਟੀ ਜਾਂ ਉਸ ਕਿਸਮ ਦਾ ਪਲਾਂਟ ਜਾਂ ਉਸ ਕਿਸਮ ਦਾ ਹਰਬ ਜਿਹੜਾ ਉਹ ਆਪ ਹੀ ਚੂਜ਼ ਕਰਦੇ ਨੇ। ਔਰ ਜਦੋਂ ਉਹ ਬਿਲਕੁਲ ਉਹਨਾਂ ਦਾ ਐਂਡ ਆਉਂਦਾ ਹੈ, ਇੱਕ ਉਹਨਾਂ ਦਾ ਲਾਈਫ ਸਪੈਨ ਹੁੰਦਾ ਹੈ ਅਦਰ ਦੈਨ ਕਿ ਉਹਨਾਂ ਦਾ ਸ਼ਿਕਾਰ ਵੱਡਾ ਜਾਨਵਰ ਨਾ ਕਰ ਲੇ ਤੇ ਉਹ ਬਿਮਾਰ ਨਹੀਂ ਬਹੁਤੇ ਪੈਂਦੇ, ਉਹ ਇੱਕਦਮ ਜਿਹੜੇ ਨੇ ਉਹ ਵਿਦਰ ਅਵੇ ਹੋ ਜਾਂਦੇ ਨੇ। ਸੋ ਇਹ ਦੱਸਣ ਦੇ ਲਈ ਕਿ ਵੀ ਜਦੋਂ ਤੁਸੀਂ ਕੁਦਰਤ ਦੇ ਨੇੜੇ ਹੁੰਦੇ ਹੋ ਤੇ ਫਿਰ ਤੁਹਾਡੇ ਲਈ ਕੁਦਰਤ ਨੇ ਹੋਰ ਵੀ ਹਰ ਕੁਝ ਰੱਖਿਆ, ਜਿੱਥੇ ਸਿਰ ਸਿਰ ਰਿਜ਼ਕ ਸੰਭਾਹੇ ਠਾਕੁਰ ਕਾਹੇ ਮਨ ਭਾਉ ਕਰਿਆ, ਜਿੱਥੇ ਹਰ ਇੱਕ ਦਾ ਰਿਜ਼ਕ ਰੱਖਿਆ ਉੱਥੇ ਉਹਦੇ ਹੋਰ ਸਾਧਨ ਵੀ ਰੱਖੇ ਨੇ। ਸੋ ਕੁੱਲ ਮਿਲਾ ਕੇ ਜਦੋਂ ਅਸੀਂ ਅਫਰੀਕਾ ਮਹਾਦੀਪ ਜਾਂ ਕੰਟੀਨੈਂਟ ਦੀ ਗੱਲ ਕਰਦੇ ਹਾਂ ਤੇ ਬਹੁਤ ਰਿਚ ਹੈ। ਔਰ ਕਿਵੇਂ ਉੱਥੋਂ ਇਹਨਾਂ ਨੇ ਯੂਰਪੀਅਨਸ ਨੇ, ਇਹਨਾਂ ਦੇ ਵਪਾਰੀਆਂ ਨੇ ਸਲੇਵ ਟ੍ਰੇਡ ਸ਼ੁਰੂ ਕੀਤੀ, ਕਿਵੇਂ ਉਹਨਾਂ ਨੂੰ ਇਸ ਦੇ ਉੱਤੇ ਹੁਣ ਤਾਂ ਬਹੁਤ ਕੁਝ ਲਿਖਿਆ ਗਿਆ ਹੈ, ਪਿਕਚਰਸ ਬਣੀਆਂ, ਕਿਵੇਂ ਉਹ ਨਿਲਾਮ ਹੁੰਦੇ ਸੀ, ਕਿਵੇਂ ਉਹਨਾਂ ਨੂੰ ਫਿਰ ਸਮੁੰਦਰੀ ਜਹਾਜ਼ਾਂ ਦੇ ਵਿੱਚ ਜਿਹੜਾ ਉਹ ਲਿਆਇਆ ਜਾਂਦਾ ਸੀ ਇਹਨਾਂ ਮੁਲਕਾਂ 'ਚ। ਅਮਰੀਕਾ ਦੇ ਵਿੱਚ ਕਿਸ ਵਰਸਟ ਫਾਰਮ 'ਚ ਸਲੇਵਰੀ ਰਹੀ ਹੈ। ਪਰ ਐਸਾ ਵੀ ਆਉਂਦਾ ਵੀ ਜਦੋਂ ਜਹਾਜ਼ ਤੁਰਦੇ ਸੀ ਸਮੁੰਦਰੀ ਤੇ ਉਹਨਾਂ ਦੇ ਪਿੱਛੇ ਵੱਡੀਆਂ ਵੱਡੀਆਂ ਮੱਛੀਆਂ ਵੀ ਜਿਹੜੀਆਂ ਨੇ ਉਹ ਤੁਰਦੀਆਂ ਸੀ, ਕਿਉਂਕਿ ਜਿਹੜਾ ਜਹਾਜ਼ 'ਚ ਬਿਮਾਰ ਹੋਇਆ ਜਾਂ ਦੂਸਰਾ ਜਿਹੜਾ ਵੀ ਸਲੇਵ ਉਹਨੂੰ ਉਹ ਕੋਈ ਟ੍ਰੀਟ ਨਹੀਂ ਸੀ, ਉਹਨੂੰ ਉਹ ਸੁੱਟ ਦਿੰਦੇ ਸੀ ਸਮੁੰਦਰ 'ਚ ਕਿ ਵੀ ਇਹ ਵਰਥ ਨਹੀਂ ਹੈ, ਇਸ ਤੇ ਲਾਣਾ। ਤੇ ਉਹ ਜਿਹੜੇ ਵੱਡੇ ਵੱਡੇ ਮਗਰਮੱਛ ਨੇ ਜਾਂ ਦੂਜੇ ਉਹਦੇ ਨਾਲ ਤੁਰਦੇ ਸੀ ਕਿ ਵੀ ਉਹਨਾਂ ਨੂੰ ਬਹੁਤ ਉਹਦੇ 'ਚੋਂ ਫੂਡ ਮਿਲਦਾ। ਸੋ ਕੁੱਲ ਮਿਲਾ ਕੇ ਜਦੋਂ ਅਸੀਂ ਦੇਖਦੇ ਹਾਂ ਅਸੀਂ ਸਮਝਦੇ ਹਾਂ ਕਿ ਵੀ ਇਹ ਜਿਹੜਾ ਸਾਰਾ ਪਾਰਟ ਹੈ ਉਹਦੇ ਲਈ ਜੰਗਲੀ ਜਾਂ ਅਨਸਿਵਲਾਈਜ਼ਡ, ਬੈਕਵਰਡ, ਇਹ ਸਾਰੇ ਸ਼ਬਦ ਇਹਨਾਂ ਨੇ ਹੀ ਘੜੇ, ਇਹਨਾਂ ਨੇ ਮਗਰਬ ਵਾਲਿਆਂ ਨੇ, ਵੈਸਟਰਨ ਤਹਿਜ਼ੀਬ ਨੇ ਆਪਣੇ ਆਪ ਨੂੰ ਦੱਸਣ ਲਈ ਕਿ ਅਸੀਂ ਸਿਵਲਾਈਜ਼ਡ ਲੋਕ ਹਾਂ। ਪਰ ਮੈਂ ਜਿਉਂ-ਜਿਉਂ ਥੋੜਾ ਆਪਣੇ ਦਾਇਰਾਕਾਰ ਚੋਂ ਨਿਕਲ ਕੇ ਕਿਸੇ ਹੋਰ ਕਲਚਰ ਜਾਂ ਉਹਨਾਂ ਦੀਆਂ ਰਵਾਇਤਾਂ, ਉਹਨਾਂ ਦੇ ਅਖਾਣ, ਪ੍ਰੋਵਰਬਸ, ਲੋਕ ਅਖਾਣ ਉਹਨਾਂ ਵੱਲ ਦੇਖਦਾ ਤੇ ਮੈਨੂੰ ਲੱਗਦਾ ਵੀ ਇਹ ਬਹੁਤ ਰਿਚ ਨੇ। ਔਰ ਕੁਦਰਤੀ ਜਿਹੜਾ ਜੋ ਓਪਨਿੰਗ ਟੌਪਿਕ ਵੀ ਮੈਂ ਚੁਣਿਆ ਵੈਸਟਰਨ ਅਫਰੀਕਾ ਦੇ ਵਿੱਚ ਵੈਸਟ ਅਫਰੀਕਨ ਪ੍ਰੋਵਰਬ ਹੈ ਇੱਕ, ਜਿਹਦਾ ਹਾਲਾਂਕਿ ਉਹਨਾਂ ਦੀ ਆਪਣੀ ਜ਼ਬਾਨ 'ਚ ਹੋਏਗਾ ਪਰ ਉਹਦੀ ਅੰਗਰੇਜ਼ੀ ਟ੍ਰਾਂਸਲੇਸ਼ਨ ਹੈ, until the lion tells the story the hunter will always be the hero। ਹੁਣ ਜਦੋਂ ਸ਼ਿਕਾਰੀ ਔਰ ਸ਼ੇਰ ਦੇ ਵਿੱਚ ਜਿਹੜਾ ਹੈ ਉਹ ਲੜਾਈ ਹੁੰਦੀ ਹੈ, ਸ਼ੇਰ ਜਿਹੜਾ ਹੈ ਉਹ ਖਾਲੀ ਹੱਥ ਹੈ, ਉਹਦੇ ਕੋਲ ਬੰਦੂਕ ਨਹੀਂ ਹੈ, ਉਹਦੇ ਕੋਲ ਕੋਈ ਇਹ ਨਹੀਂ ਹੈ। ਔਰ ਇੱਧਰ ਜਿਹੜਾ ਸ਼ਿਕਾਰੀ ਹੈ ਉਹਨੇ ਉੱਚਾ ਮਚਾਨ ਬਣਾਇਆ ਹੋਇਆ ਜਿਸ ਤੋਂ ਉਹ ਬੈਠ ਕੇ ਸ਼ਿਸਤ ਲਾਉਂਦਾ ਹੈ, ਉਹਦੇ ਕੋਲ ਬੰਦੂਕ ਹੈ। ਸ਼ੇਰ ਦੀ ਛਾਲ ਜਿੰਨੀ ਮਚਾਨ ਇੰਨਾ ਉੱਚਾ ਹੁੰਦਾ ਹੈ ਕਿਉਂਕਿ ਸ਼ੇਰ ਦਰਖਤ ਤੇ ਨਹੀਂ ਚੜ ਸਕਦਾ, ਸ਼ੇਰ ਦੀ ਛਾਲ ਹੁੰਦੀ ਹੈ। ਸੋ ਉਹ ਈਵਨ ਉਸ ਤੋਂ ਵੀ ਉੱਚਾ ਹੁੰਦਾ ਤਾਂ ਕਿ ਉਹ ਛਾਲ ਮਾਰ ਕੇ ਮਚਾਨ ਨੂੰ ਨਾ ਸੁੱਟ ਸਕੇ। ਔਰ ਉਹਦੇ ਕੋਲ ਉੱਪਰ ਉਹ ਸਾਰੇ ਆਰਾਮ ਦੇ ਸਾਧਨ ਹੁੰਦੇ ਨੇ। ਔਰ ਉਹ ਉਸ ਮਚਾਨ ਤੋਂ ਸ਼ੇਰ ਦਾ ਸ਼ਿਕਾਰ ਕਰਕੇ ਫਿਰ ਜਦੋਂ, ਕਿਉਂਕਿ ਇਹ ਗੱਲ ਇਤਿਹਾਸ ਦੇ ਹਵਾਲੇ ਨਾਲ ਹੋ ਰਹੀ ਹੈ, ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਇਹ ਹਿਸਟਰੀ ਕੌਣ ਲਿਖਦਾ ਹੈ, ਸੋ ਇਹ ਜਿਹੜਾ ਵੈਸਟ ਅਫਰੀਕਨ ਪ੍ਰੋਵਰਬ ਹੈ ਉਹਨਾਂ ਨੇ ਕਿਹਾ ਵੀ ਜਦੋਂ ਤੱਕ ਜਿਹੜਾ ਸ਼ੇਰ ਹੈ ਉਹ ਆਪਣੀ ਕਹਾਣੀ ਸੁਣਾਏਗਾ ਉਹ ਕਹਾਣੀ ਡਿਫਰੈਂਟ ਹੋਏਗੀ ਦੈਨ ਜਦੋਂ ਕਿ ਹੰਟਰ ਦੇ ਕੋਲ, ਕਿਉਂਕਿ ਸ਼ਿਕਾਰੀ ਅਲਟੀਮੇਟਲੀ ਆਪਣੀ ਬੰਦੂਕ ਦੀ ਗੋਲੀ ਨਾਲ ਸ਼ੇਰ ਨੂੰ ਮਾਰ ਲੈਂਦਾ ਉਹ ਫਿਰ ਆਪਣੀ ਕਹਾਣੀ ਸੁਣਾਉਂਦਾ ਹੈ ਕਿ ਵੀ ਉਹ ਕਿਵੇਂ ਕਿੰਨਾ ਬਹਾਦਰ ਔਰ ਕਿਵੇਂ ਉਹਨੇ ਨਿਸ਼ਾਨਾ ਮਿੱਥਿਆ ਔਰ ਕਿਵੇਂ ਉਹਨੇ ਸ਼ੇਰ ਨੂੰ ਜਿਹੜਾ ਉਹ ਮਾਰ ਕੱਤਿਆ। ਹੁਣ ਜੇ ਇਹੀ ਜੇਤੂ ਇਸ ਲੜਾਈ ਦੇ ਵਿੱਚ ਸ਼ੇਰ ਹੁੰਦਾ ਤੇ ਫਿਰ ਉਹ ਕਹਾਣੀ ਜਿਹੜੀ ਹੈ ਉਹ ਸ਼ੇਰ ਨੇ ਸੁਣਾਣੀ ਸੀ। ਸੋ ਜ਼ਾਹਿਰ ਹੈ ਕਿ ਇਸ ਅਖਾਣ ਦੇ ਵਿੱਚ ਵੈਸਟ ਅਫਰੀਕਨ ਪ੍ਰੋਵਰਬ ਦੇ ਵਿੱਚ ਵਿਜ਼ਡਮ ਆਫ ਦਾ ਏਜਿਸ ਹੈ, ਉਮਰਾਂ ਦੀ ਸਿਆਣਪ ਹੈ, ਉਮਰਾਂ ਦੀ ਦਾਨੇਸ਼ਵਰੀ ਹੈ ਜੀ। ਕਿਉਂਕਿ ਜਦੋਂ ਵੀ, ਔਰ ਇਹੀ ਕਾਰਨ ਸੀ ਜਦੋਂ ਅਸੀਂ ਜਨਰਲ ਹਰੀ ਸਿੰਘ ਨਲੂਏ ਦਾ ਜ਼ਿਕਰ ਕਰਦੇ ਹਾਂ ਜਾਂ ਉਸ ਪੀਰੀਅਡ ਦੇ ਜਿਹੜੇ ਅੰਗਰੇਜ਼ ਅਕਾਊਂਟ ਸੀ ਸਿੱਖਾਂ ਦੇ,
ਤੇ ਉਹਨਾਂ ਨੇ ਇਹ ਕਹਿਣਾ ਕਿ ਵੀ ਇਹ ਇੰਨੇ ਕੁ ਬਹਾਦਰ ਨੇ, ਇਹ ਕਈ ਵਾਰ ਈਵਨ ਤਲਵਾਰ ਵੀ ਇਸਤੇਮਾਲ ਨਹੀਂ ਕਰਦੇ, ਹੱਥਾਂ ਦੇ ਨਾਲ ਹੀ ਸ਼ੇਰ ਜਾਂ ਚੀਤਾ ਜਾਂ ਦੂਸਰੇ ਨੂੰ ਚੀਰ ਦਿੰਦੇ ਨੇ। ਇੰਨੇ ਇਹ ਜਿਹੜੇ ਨੇ ਬਲਵਾਨ ਨੇ ਔਰ ਇੰਨੇ ਕਰੇਜੀਅਸ ਨੇ। ਔਰ ਕਦੇ ਵੀ ਸ਼ੇਰ ਦੇ ਸ਼ਿਕਾਰ ਵੇਲੇ ਮਹਾਰਾਜਾ ਰਣਜੀਤ ਸਿੰਘ ਜਦੋਂ ਵੀ ਸ਼ਿਕਾਰ ਚੜ੍ਹਦੇ ਸੀ, ਉਹਨਾਂ ਦਾ ਹੁੰਦਾ ਸੀ ਕਿ ਗੋਲੀ ਇਸਤੇਮਾਲ ਨਹੀਂ ਕਰਨੀ, ਉਹਦੇ ਨਾਲ ਸ਼ੇਰ ਦੇ ਨਾਲ ਲੜੋ, ਡਿਊਲ ਕਰੋ ਉਸ ਦੇ ਨਾਲ। ਔਰ ਹਰੀ ਸਿੰਘ ਨਲੂਆ ਨਾਂ ਵੀ ਜਿਵੇਂ ਕਿਹਾ ਜਾਂਦਾ ਹੈ ਕਿ ਜਦੋਂ ਉਹਨਾਂ ਦੇ ਉਹ ਬਾਡੀਗਾਰਡ ਬਣੇ, ਅਜੇ ਬੜੀ ਯੰਗ ਉਮਰ ਸੀ, 16 ਸਾਲ ਦਾ ਸੀ ਹਰੀ ਸਿੰਘ ਜੀ, ਔਰ ਕੁਦਰਤੀ ਸ਼ਿਕਾਰ ਨੂੰ ਚੜ੍ਹੇ ਤਾਂ ਇੱਕ ਪਾਸਿਓਂ ਦੀ ਆ ਕੇ ਸ਼ੇਰ ਨੇ ਛਾਲ ਮਾਰ ਕੇ ਜਿਹੜਾ ਰਣਜੀਤ ਸਿੰਘ ਵੱਲ ਹੋਇਆ ਤੇ ਹਰੀ ਸਿੰਘ ਨੇ ਅੱਗੇ ਹੋ ਕੇ ਜਿਹੜਾ ਸ਼ੇਰ ਦਾ ਟਾਕਰਾ ਕੀਤਾ ਔਰ ਉਹਨੂੰ ਮਾਰ ਦਿੱਤਾ, ਔਰ ਇਸ ਤਰ੍ਹਾਂ ਉਹਨੂੰ ਨਲੂਏ ਦਾ ਜਿਹੜਾ ਉਹ ਟਾਈਟਲ ਮਿਲਿਆ। ਸੋ ਇਹ ਗੱਲ ਜਿਹੜੀ ਹੈ ਜਦੋਂ ਅਸੀਂ ਅੱਜ ਦੇ ਕੰਟੈਕਸਟ ਦੇ ਵਿੱਚ ਦੇਖਦੇ ਹਾਂ, ਇਹ ਹਰ ਜ਼ਮਾਨੇ 'ਚ ਠੀਕ ਰਹੀ ਹੈ ਕਿ ਸ਼ੇਰ ਔਰ ਸ਼ਿਕਾਰੀ ਦੀ ਲੜਾਈ 'ਚ ਕਹਾਣੀ ਸ਼ਿਕਾਰੀ ਨੇ ਲਿਖਣੀ ਹੈ, ਕਿਉਂਕਿ ਅਲਟੀਮੇਟਲੀ ਜੇਤੂ ਸ਼ਿਕਾਰੀ ਹੁੰਦਾ। ਹੁਣ ਇਸੇ ਤਰ੍ਹਾਂ ਜਿਹੜੀਆਂ ਰੇਸਿਸ, ਜਿਹੜੀਆਂ ਕੌਮਾਂ ਹਾਰ ਜਾਂਦੀਆਂ ਨੇ, ਉਹਨਾਂ ਨੂੰ ਜਿਹੜੀਆਂ ਜੇਤੂ ਕੌਮਾਂ ਨੇ ਜਾਂ ਜੇਤੂ ਨੇਸ਼ਨ ਨੇ ਉਹ ਡਿਮਨਾਈਜ਼ ਕਰਦੇ ਨੇ। ਉਹ ਉਹਨਾਂ ਦੀ ਤਾਕਤ ਨੂੰ ਵੀ ਜਿਹੜਾ ਉਸ ਦਾ ਮਜ਼ਾਕ ਉਡਾਉਂਦੇ ਨੇ। ਬਾਕੀ ਤਾਂ ਜੋ ਹੁੰਦਾ ਹੀ ਹੈ, ਉਹਨਾਂ ਦੀਆਂ ਔਰਤਾਂ ਨਾਲ ਕੀ ਹੁੰਦਾ ਹੈ, ਉਹਨਾਂ ਦੀ ਦੌਲਤ ਨਾਲ ਕੀ ਹੁੰਦਾ ਹੈ, ਉਹਨਾਂ ਦੀ ਤਹਿਜ਼ੀਬ ਨਾਲ ਕੀ ਹੁੰਦਾ ਹੈ, ਉਹਨਾਂ ਦੀ ਜ਼ਬਾਨ ਨਾਲ ਕੀ ਹੁੰਦਾ ਹੈ। ਔਰ ਜਦੋਂ ਅਸੀਂ ਇਵਨ ਅਮਰੀਕਨ ਕੰਟੈਕਸਟ ਦੇ ਵਿੱਚ ਦੇਖਦੇ ਹਾਂ ਕਿ ਜਿਹੜੇ ਗੁਲਾਮ ਲਿਆਂਦੇ ਗਏ, ਉਹਨਾਂ ਦੀ ਉੱਥੇ ਇੱਕ ਆਪਣੀ ਕਿਸਮ ਦੀ ਤਹਿਜ਼ੀਬ ਸੀ, ਉਹਨਾਂ ਦੀ ਆਪਣੀ ਬੋਲੀ ਸੀ, ਉਹਨਾਂ ਦਾ ਕੁਦਰਤ ਦੇ ਨਾਲ ਜੁੜੇ ਹੋਏ ਫੇਥ ਸੀ। ਪਰ ਇੱਥੇ ਕਿਉਂਕਿ ਮਾਲਕ ਕ੍ਰਿਸਚੀਅਨ ਸੀ, ਬਹੁਤੇ ਕ੍ਰਿਸਚੀਅਨ ਹੋ ਗਏ ਔਰ ਉਸ ਕਿਸਮ ਦਾ ਹੀ ਉਹ ਕਰਨ ਲੱਗ ਗਏ। ਔਰ ਉਹਨਾਂ ਦਾ ਲਾਸਟ ਨੇਮ ਕੀ ਸੀ? ਲਾਸਟ ਨੇਮ ਉਹੀ ਸੀ ਜਿਹੜਾ ਉਹਨਾਂ ਦਾ ਤਾਂ ਫਸਟ ਨੇਮ ਹੀ ਕੋਈ ਸਲੇਵ ਸੀ, ਜਿਹੜਾ ਨਾਂ ਉਹਨੂੰ ਮਾਲਕ ਨੇ ਦਿੱਤਾ ਤੇ ਮਾਲਕ ਦਾ ਹੀ ਲਾਸਟ ਨੇਮ ਉਹਦਾ ਜੁੜ ਗਿਆ। ਹੁਣ ਜਿਵੇਂ ਇੱਥੇ ਤੁਸੀਂ ਕੁੱਤੇ ਬਿੱਲੀਆਂ ਦੂਜੇ ਤੀਜੇ ਰੱਖੋ ਤੇ ਜਿਹੜਾ ਤੁਹਾਡਾ ਲਾਸਟ ਨੇਮ ਜਿਹੜੀ ਫਾਈਲ ਵੈਟਰਨਰੀਅਨ ਕੋਲ ਬਣਦੀ ਹੈ, ਉਹ ਤੁਹਾਡਾ ਲਾਸਟ ਨੇਮ ਜਿਹੜਾ ਉਹ ਕੁੱਤੇ ਬਿੱਲੀ ਦਾ ਲਾਸਟ ਨੇਮ ਹੁੰਦਾ। ਸੋ ਈਵਨ ਮੈਲਕਮ ਐਕਸ ਦੀ ਮੈਂ ਜਦੋਂ ਇਸ ਮੁਲਕ ਦੇ ਵਿੱਚ ਜਿਹੜੇ ਸਲੇਵਰੀ ਨੂੰ ਸਮਝਣ ਵਾਲੇ ਔਰ ਜਿਨ੍ਹਾਂ ਨੇ ਫਿਰ ਇਸ ਦੇ ਖਿਲਾਫ ਇੱਕ ਪੂਰੀ ਜੰਗ ਲੜੀ, ਮਾਰਟਨ ਲੂਥਰ ਕਿੰਗ ਔਰ ਦੂਸਰਾ ਉਹਨਾਂ ਦਾ ਨੇਟਿਵ ਜਿਨ੍ਹਾਂ ਦਾ ਅਫਰੀਕਨ ਅਮਰੀਕਨ ਦਾ ਜੁਝਾਰੂ ਲੀਡਰ ਮੈਲਕਮ ਐਕਸ। ਉਹਦਾ ਨਾਮ ਮੈਲਕਮ ਹੈ, ਉਹ ਐਕਸ ਇਸ ਲਈ ਕਹਿੰਦਾ ਸੀ ਕਿ ਵੀ ਮੇਰੀ ਪਛਾਣ ਮੈਨੂੰ ਨਹੀਂ ਪਤਾ, XYZ ਮੈਂ ਕੁਝ ਵੀ ਹੋ ਸਕਦਾ, ਕਿਉਂਕਿ ਮੇਰੀ ਜੋ ਵੀ ਪਛਾਣ ਸੀ ਉਹ ਮੇਰੀ ਖਤਮ ਕਰ ਦਿੱਤੀ ਗਈ ਔਰ ਮੇਰੇ ਮਾਸਟਰ ਨੇ ਡਿਸਾਈਡ ਕੀਤਾ ਵੀ ਮੇਰਾ ਕੀ ਲਾਜ, ਇਸ ਲਈ ਮੈਂ ਉਹਦਾ ਜਿਹੜਾ ਮੈਂ ਐਕਸ ਹੈ, XYZ। ਹੁਣ ਕੁੱਲ ਮਿਲਾ ਕੇ ਅਸੀਂ ਦੇਖਦੇ ਹਾਂ ਕਿ ਇਹ ਜਿਹੜਾ, ਔਰ ਜਦੋਂ ਅਸੀਂ ਮਿਲਾਨ ਕੁੰਦਰਾ ਦੀ ਗੱਲ ਕਰਦੇ ਹਾਂ ਜਿਹੜਾ ਫ੍ਰੀਲੈਂਸਰ ਸੀ, ਥਿੰਕਰ ਸੀ, ਐਂਥਰੋਪੋਲੋਜੀ 'ਚ ਵੀ ਉਹਦਾ ਜ਼ਿਕਰ ਹੁੰਦਾ ਹੈ ਔਰ ਮੈਂ ਅਕਸਰ ਉਸ ਕੋਟ ਨੂੰ ਦੁਹਰਾਉਂਦਾ ਕਿ ਵੀ ਦਾ first step towards liquidation of a people is to destroy its books, its culture, its history. Then have somebody to write new books, invent new culture, create new history. Before long, those people will forget what they were and what they are. And the struggle is of memory against forgetting. ਕਿ ਵੀ ਜਦੋਂ ਵੀ ਜਿਨ੍ਹਾਂ ਨੇ ਤੁਹਾਡੇ ਕਲਚਰ, ਤੁਹਾਡੀ ਤਹਿਜ਼ੀਬ, ਤੁਹਾਡੀ ਹੋਂਦ ਨੂੰ ਲਿਕੁਇਡੇਟ ਕਰਨਾ ਹੈ, ਖਤਮ ਕਰਨਾ ਹੈ, ਉਹ ਤੁਹਾਡੀਆਂ ਕਿਤਾਬਾਂ ਡਿਸਟਰੋਏ ਕਰਨਗੇ, ਤੁਹਾਡੀ ਤਹਿਜ਼ੀਬ ਡਿਸਟਰੋਏ ਕਰਨਗੇ, ਤੁਹਾਡਾ ਜਿਹੜਾ ਸੱਭਿਆਚਾਰ ਹੈ ਔਰ ਤੁਹਾਡਾ ਜੋ ਵੀ ਇਤਿਹਾਸਕ ਖਜ਼ਾਨਾ ਉਹਨੂੰ ਡਿਸਟਰੋਏ ਕਰਨਗੇ। ਫਿਰ ਉਹ ਲੇਖਕ ਔਰ ਨਵੇਂ ਇੱਕ ਪੂਰਾ ਸੈਟ ਜਿਹੜਾ ਉਹ ਇਸ ਤੇ ਲਾਣਗੇ ਕਿ ਉਹ ਇੱਕ ਨਵੀਂ ਤੁਹਾਡੇ ਲਈ ਤਹਿਜ਼ੀਬ ਘੜਨ, ਇੱਕ ਤੁਹਾਨੂੰ ਨਵੀਆਂ ਕਿਤਾਬਾਂ ਦੇਣ ਔਰ ਉਸ ਸਾਰੇ ਦੇ ਵਿੱਚ ਤੁਹਾਨੂੰ ਉਹ ਗਰਕ ਕਰਨਗੇ ਔਰ ਸਮਾਂ ਪਾ ਕੇ ਤੁਹਾਨੂੰ ਇਹ ਭੁੱਲ ਹੀ ਜਾਏਗਾ ਕਿ ਵੀ ਤੁਸੀਂ ਕੀ ਸੀ ਔਰ ਤੁਸੀਂ ਕੀ ਬਣਾ ਦਿੱਤੇ ਗਏ। ਔਰ ਇਹ ਜਿਹੜੀ ਗੱਲ ਹੈ, ਜਦੋਂ ਸਾਡਾ ਦੁਸ਼ਮਣ ਸਾਨੂੰ ਕਹਿੰਦਾ ਹੈ ਕਿ ਭੁੱਲ ਜਾਈਏ ਕਿ ਵੀ ਇਹ ਤੁਸੀਂ ਜੋ ਹੋਇਆ ਭੁੱਲ ਜਾਓ, ਕਿਉਂਕਿ ਉਹ ਇਹ ਸਮਝਦਾ ਹੈ ਕਿ ਜਦੋਂ ਤੱਕ ਅਸੀਂ ਇਹ ਮੈਮਰੀ ਕੈਰੀ ਕਰ ਰਹੇ ਹਾਂ, ਇਹ ਯਾਦਾਸ਼ਤ ਕੈਰੀ ਕਰ ਰਹੇ ਹਾਂ, ਇਹ ਸਾਡੀ ਸਟਰਗਲ ਮੁੱਕੇਗੀ ਨਹੀਂ। ਜਿੱਦਣ ਅਸੀਂ ਭੁਲਾ ਦਿੱਤਾ, ਜਿਵੇਂ ਸਾਡੇ ਇੱਕ ਵੱਡੇ ਹਿੱਸੇ ਨੇ ਭੁਲਾ ਦਿੱਤਾ ਹੈ, ਉਦੋਂ ਤੁਸੀਂ ਫਿਰ ਜੋ ਤੁਹਾਡੇ ਸਾਹਮਣੇ ਪਰੋਸਿਆ ਜਾ ਰਿਹਾ, ਉਹ ਬਾਲੀਵੁੱਡ ਦਾ ਕਲਚਰ ਹੋਏ, ਉਹ ਉਹਨਾਂ ਦੀਆਂ ਸਕੂਲਾਂ ਦੀਆਂ ਟੈਕਸਟ ਬੁੱਕਸ ਹੋਣ, ਉਹ ਉਹਨਾਂ ਦੇ ਲੀਡਰਾਂ ਦੇ ਬਿਆਨ ਹੋਣ, ਉਹ ਉਹਨਾਂ ਦੇ ਮੀਡੀਆ ਦੇ ਸੀਰੀਅਲ ਹੋਣ, ਉਹ ਉਹਨਾਂ ਦੀਆਂ ਖਬਰਾਂ ਦੇ ਤਬਸਰੇ ਹੋਣ, ਜਿਹੜੇ ਉਹ ਤੁਸੀਂ ਉਹਨੂੰ ਕਬੂਲ ਕਰਦੇ ਹੋ। ਇਹੀ ਕਾਰਨ ਹੈ ਕਿ ਅੱਜ ਜਦੋਂ ਅਸੀਂ ਈਵਨ ਇੱਕ ਭਾਰਤੀ ਸੁਸਾਇਟੀ 'ਚ ਵੀ ਦੇਖੀਏ, ਜਿਹੜੇ ਸਿੱਖ ਨੇ, ਜਿਹੜੇ ਪੰਜਾਬ ਦੀ ਪੇਂਡੂ ਸੁਸਾਇਟੀ ਦਾ ਸਿੱਖ ਹੈ ਜੀ, ਜਿਹੜਾ ਸ਼ਹਿਰਾਂ 'ਚ ਰਹਿੰਦਾ ਹੈ, ਜਿਹੜਾ ਪੰਜਾਬ ਤੋਂ ਬਾਹਰ ਰਹਿੰਦਾ ਹੈ ਤੇ ਜਿਹੜਾ ਭਾਰਤ ਤੋਂ ਬਾਹਰ ਰਹਿੰਦਾ,
ਹੁਣ ਤੁਸੀਂ ਦੇਖੋਗੇ ਕਿ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਉਹ ਡਿਸਟੈਂਸ ਹੁੰਦਾ ਜਾਂਦਾ ਹੈ ਥਿੰਕਿੰਗ ਵਾਈਜ਼। ਸ਼ਕਲਾਂ ਹੋਣਗੀਆਂ, ਸਿੱਖੀ ਸਰੂਪ ਵੀ ਹੋਏਗਾ, ਸਾਡਾ ਗੁਰੂ ਵੀ ਇੱਕ ਹੈ, ਗੁਰੂ ਗ੍ਰੰਥ ਸਾਹਿਬ ਹੈ, ਹਰ ਗੁਰਦੁਆਰੇ 'ਚ ਗੁਰੂ ਗ੍ਰੰਥ ਸਾਹਿਬ ਵੀ ਹੁੰਦੇ ਨੇ, ਸੋਨਾ ਵੀ ਇੱਕੋ ਜਿਹਾ ਹੀ ਹੁੰਦਾ, ਕਲਸ਼ ਲੱਗੇ ਹੁੰਦੇ ਨੇ, ਸੰਗਮਰਮਰ ਵੀ ਉਦਾਂ ਦਾ ਹੀ ਹੈ। ਲੇਕਿਨ ਤੁਸੀਂ ਉਹਦਾ ਫਰਕ ਇਸ ਲਈ ਦੇਖਦੇ ਹੋ ਕਿਉਂਕਿ ਹਰ ਇੱਕ ਖਿੱਤੇ ਜਿਹੜੇ ਰਹਿ ਰਹੇ ਨੇ ਉਹਨਾਂ ਨੂੰ ਇੱਕ ਵੱਖਰੀ ਕਿਸਮ ਦਾ ਜਿਹੜਾ ਕਲਚਰ ਉਹ ਪਰੋਸਿਆ ਜਾ ਰਿਹਾ, ਉਹਨਾਂ ਦੀ ਜਾਣਕਾਰੀ ਉਹਨਾਂ ਦੇ ਬੱਚੇ ਬੱਚੀਆਂ ਦੀ ਜਿਹੜੀ ਹੈ ਉਹ ਉਹਦੇ ਤੋਂ ਆ ਰਹੀ ਹੈ, ਜਿਹੜਾ ਸਿਸਟਮ ਹਕੂਮਤ ਨੇ ਇਜਾਦ ਕੀਤਾ। ਤੁਸੀਂ ਪੰਜਾਬ ਦੇ ਬਾਹਰ ਗੁਰਦੁਆਰਿਆਂ 'ਚ ਜਾਓ, ਤੁਹਾਨੂੰ ਗੁਟਕੇ ਮਿਲਣਗੇ ਗੁਰਦੁਆਰਿਆਂ ਦੇ ਵਿੱਚ ਹਿੰਦੀ 'ਚ ਲਿਖੇ ਹੋਏ ਨੇ, ਕਿਉਂਕਿ ਹਿੰਦੀ ਉਹਨਾਂ ਦੀ ਜ਼ਬਾਨ ਬਣਾ ਦਿੱਤੀ ਗਈ ਹੈ। ਫਿਰ ਜੋ ਉਹਨਾਂ ਨੂੰ ਪੜ੍ਹਾਇਆ ਜਾਂਦਾ ਹੈ ਉਹਨਾਂ ਦੀਆਂ ਟੈਕਸਟ ਬੁੱਕਸ ਦੇ ਵਿੱਚ, ਜਾਂ ਜੇ ਲਾਇਬ੍ਰੇਰੀ ਉਹਨਾਂ ਨੇ ਰਿਸਰਚ ਕਰਨੀ ਹੈ ਉਹੀ ਕੁਝ ਮਟੀਰੀਅਲ। ਸੋ ਜਦੋਂ ਤੱਕ ਅਗਲੀ ਜਨਰੇਸ਼ਨ ਤੁਰਦੀ ਹੈ ਤਾਂ ਜਿਵੇਂ ਮਿਲਾਨ ਕੁੰਦਰਾ ਨੇ ਕਿਹਾ ਕਿ ਵੀ ਉਹ ਭੁੱਲ ਜਾਂਦੇ ਨੇ ਜਾਂ ਭੁੱਲ ਜਾਣਗੇ ਕਿ ਉਹ ਕੀ ਸਨ ਤੇ ਕੀ ਨਹੀਂ ਜੀ। ਔਰ ਇਸ ਸਾਰੇ ਨੂੰ ਅਸੀਂ ਦੇਖਦੇ ਹਾਂ ਵੀ ਇਹ ਈਵਨ 84 ਨੂੰ ਬੀਤਿਆਂ 33 ਸਾਲ ਹੋਏ ਨੇ ਔਰ ਇਹਨਾਂ 33 ਵਰਿਆਂ ਇਸੇ ਤਰ੍ਹਾਂ ਡਾਇਸਪੋਰਾ ਸਿੱਖ, ਕਿਉਂਕਿ ਇੱਥੇ ਆਜ਼ਾਦਾਨਾ ਤੌਰ ਤੇ ਸੋਚ ਹੈ। ਹਾਲਾਂ ਇੱਥੇ ਕਿਹੜਾ ਸਾਡੇ ਘਰਾਂ 'ਚ ਜਿਹੜੇ ਉਹ ਮੰਤਰ ਜੰਤਰ ਤੰਤਰ ਨਹੀਂ ਵੜਿਆ, ਜਾਂ ਜੋਤਸ਼ੀ ਨਹੀਂ ਵੜੇ, ਜਾਂ ਹਿੰਦੂਤਵਾ ਨਹੀਂ ਵੜਿਆ, ਜਾਂ ਸੀਰੀਅਲ ਨਹੀਂ ਵੜੇ। ਸਾਡੀਆਂ ਵੀ ਬੀਬੀਆਂ ਦਾ ਇੱਕ ਹਿੱਸਾ ਜਿਹੜਾ ਉਹ ਸਾਰਾ ਦਿਨ ਉਹ ਨੂੰਹ ਸੱਸ ਦੇ ਝਗੜਿਆਂ ਵਾਲੇ ਸੀਰੀਅਲ ਤੇ ਹੁੰਦੇ ਨੇ, ਜੋ ਉਹਨਾਂ ਨੂੰ ਐਵੇਂ ਨਹੀਂ ਉਹਨਾਂ ਨੇ ਮੀਡੀਆ ਤੇ ਇੰਨਾ ਜ਼ੋਰ ਲਾਇਆ। ਇੰਦਰਾ ਗਾਂਧੀ ਨੇ ਆਪਣੇ ਪ੍ਰਾਈਮ ਮਿਨਿਸਟਰ ਬਣਦਿਆਂ ਹੀ 60s ਦੇ ਵਿੱਚ ਸਭ ਤੋਂ ਜ਼ਿਆਦਾ ਰੇਡੀਓ ਸਟੇਸ਼ਨ ਖੋਲ੍ਹੇ ਸੀ, 4 ਚੁਫੇਰੇ, ਔਰ ਫਿਰ ਕਿਵੇਂ ਉਹਨਾਂ ਨੇ ਟੀਵੀ ਦੇ ਉੱਤੇ ਕੰਟਰੋਲ ਕੀਤਾ ਔਰ 4 ਚੁਫੇਰੇ ਉਹਦੇ ਰਾਹੀਂ ਬ੍ਰੇਨ ਵਾਸ਼ ਕੀਤਾ ਲੋਕਾਂ ਦਾ। ਔਰ ਜਦੋਂ ਬੀਜੇਪੀ ਦੀ ਪਹਿਲੀ ਗਵਰਨਮੈਂਟ ਬਣੀ ਹੈ, ਕਿਵੇਂ ਸੁਸ਼ਮਾ ਸਵਰਾਜ ਜਿਹੜੀ ਹੈ ਉਹਨੂੰ ਬਣਾ ਦਿੱਤਾ ਗਿਆ ਇਨਫੋਰਮੇਸ਼ਨ ਐਂਡ ਬ੍ਰਾਡਕਾਸਟਿੰਗ ਮਿਨਿਸਟਰ, ਔਰ ਉਹਨੇ ਕਿਵੇਂ ਹਿੰਦੂਆਈਜ਼ ਕੀਤਾ ਸਾਰੇ ਸਿਸਟਮ ਨੂੰ, ਕਿਵੇਂ ਸੀਰੀਅਲ ਸ਼ੁਰੂ ਕੀਤੇ, ਕਿਵੇਂ ਤਾਂਤਰਿਕਵਾਦ ਔਰ ਦੂਜਾ ਲਿਆਂਦਾ। ਔਰ ਹੁਣ ਵੀ ਜਿਹੜਾ ਵੈਂਕਟਾ ਨਾਇਡੂ ਵਾਈਸ ਪ੍ਰੈਜ਼ੀਡੈਂਟ ਬਣਿਆ ਔਰ ਇਹ ਮਹਿਕਮਾ ਸਮ੍ਰਿਤੀ ਇਰਾਨੀ ਨੂੰ ਦੇ ਦਿੱਤਾ ਗਿਆ। ਇਹ ਉਹੀ ਹੈ ਜਿਹੜੀ ਹਿਊਮਨ ਰਿਸੋਰਸ ਐਂਡ ਡਿਵੈਲਪਮੈਂਟ ਮਿਨਿਸਟਰ ਹੁੰਦੇ ਆ। ਇਹਨੇ ਕਿਵੇਂ ਜੋਤਿਸ਼ ਤੇ ਦੂਜੇ ਤੀਜੇ ਤੋਂ ਇਲਾਵਾ ਕਿਵੇਂ ਦਲਿਤ ਸਕਾਲਰਸ ਨੂੰ ਡਿਸਕਰੇਜ ਕੀਤਾ, JNU ਦੇ ਵਿੱਚ ਕੀ ਕੀਤਾ, ਹੈਦਰਾਬਾਦ ਯੂਨੀਵਰਸਿਟੀ 'ਚ ਕੀ ਕੀਤਾ। ਸੋ ਕੁੱਲ ਮਿਲਾ ਕੇ ਇਹ ਜਿਹੜਾ, ਔਰ ਇਹਨਾਂ ਨੇ ਮੋਦੀ ਸਰਕਾਰ ਬਣਦੇ ਇੱਕ ਵੱਡਾ ਪੈਨਲ 30-40 ਹਿਸਟੋਰੀਅਨਸ ਦਾ, ਹਿੰਦੂਤਵੀਆਂ ਦਾ ਬਿਠਾਇਆ ਇਹਨਾਂ ਨੇ, ਔਰ ਉਹਦੇ ਰਾਹੀਂ ਉਹਨਾਂ ਨੇ ਸਾਰੀ ਹਿਸਟਰੀ ਰੀਰਾਈਟ ਕਰਨ ਦਾ ਕੰਮ, ਔਰ ਉਹਦੇ 'ਚ ਈਵਨ ਉਹ ਜਿਹੜੀਆਂ ਵੈਲ ਐਸਟੈਬਲਿਸ਼ ਥਿਓਰੀਜ਼ ਨੇ ਕਿ ਕਿਵੇਂ ਜਿਹੜਾ ਕਾਸਟ ਸਿਸਟਮ ਹੈ ਐਰੀਅਨਸ ਨੇ ਦਿੱਤਾ ਹੈ, ਇਹ ਆਏ ਐਰੀਅਨਸ ਲੋਕਲ ਲੋਕ ਡ੍ਰੈਵਿਡਨ ਜਿਹੜੇ ਨੇ ਉਹ ਸਨ, ਜਿਹੜੇ ਨੇਟਿਵ ਸੀ ਇੰਡਸ ਵੈਲੀ ਸਿਵਲਾਈਜੇਸ਼ਨ 'ਚ, ਕਿਵੇਂ ਉਹਨਾਂ ਨੂੰ ਡਿਸਟਰੋਏ ਕਰਕੇ ਇਹਨਾਂ ਨੇ ਕਾਸਟ ਸਿਸਟਮ ਜਿਹੜਾ ਗੋਰਾ ਰੰਗ ਔਰ ਜਿਹੜਾ ਉਹ ਨੱਬਾ ਨੱਕ ਔਰ ਚੌੜਾ ਮੱਥਾ, ਇਹ ਸਾਰੇ ਨੂੰ ਲਿਆਂਦਾ। ਹੁਣ ਇੱਥੇ ਨਿਊਯਾਰਕ 'ਚ ਪਿਛਲੇ ਦਿਨਾਂ 'ਚ ਇਹ ਜਿਹੜਾ ਇੱਕ ਫਿਲਮ ਫੈਸਟੀਵਲ ਸੀ ਕਿ ਜਿਹਦੇ 'ਚੋਂ ਸਾਰੇ ਇਕੱਠੇ ਹੋਏ ਸੀ, ਔਰ ਉਹਦੇ 'ਚ ਮੈਂ ਦੇਖ ਰਿਹਾ ਸੀ ਕਿ ਵੀ ਇੱਕ ਬੀਬੀ ਜਿਹੜੀ ਬੰਗਾਲੀ ਮੂਲ ਦੀ, ਉਹਨੇ ਉਹ ਫਿਲਮ ਬਣਾ ਰਹੀ ਹੈ ਹਸਨ, ਇਹਦੇ ਤੇ ਹਸਨ ਸਾਦਤ ਮੰਟੋ, ਇਹ ਅੰਮ੍ਰਿਤਸਰ ਦਾ ਰਹਿਣ ਵਾਲਾ ਇੱਕ ਬੜਾ ਜ਼ਬਰਦਸਤ ਅਫਸਾਨਾ ਨਿਗਾਰ ਪਾਕਿਸਤਾਨ ਦੇ ਵਿੱਚ ਹੋਇਆ। ਫਿਲਮ ਦਾ ਨਾਮ ਵੀ ਮੰਟੋ ਹੈ। ਔਰ ਇਹ ਬੀਬੀ ਜਿਹੜੀ ਨੰਦਤਾ ਦਾਸ ਦਾ ਨਾਮ ਹੈ, ਔਰ ਬੜੀ ਜਿਹੜੀਆਂ ਆਰਟ ਮੂਵੀਜ਼ ਔਰ ਡਾਕੂਮੈਂਟਰੀਜ਼ ਕਮਰਸ਼ੀਅਲ ਨਹੀਂ, ਤਾਂ ਉਹਦਾ ਮੈਂ ਇੱਕ ਇੰਟਰਵਿਊ ਕਿਤੇ ਦੇਖ ਰਿਹਾ ਸੀ ਕੁਇਕਲੀ, ਕਿਉਂਕਿ ਇਹ ਬੜੇ ਪੱਕੇ ਰੰਗ ਦੀ ਹੈ, ਕਾਲੇ ਰੰਗ ਦੀ। ਫਿਰ ਉਹਨੂੰ ਡਿਸਕਸ ਹੋ ਰਿਹਾ ਸੀ ਕਿ ਵੀ ਕਿੰਨੀ ਇਸ ਵੇਲੇ ਕਿੰਨੇ ਬਿਲੀਅਨ ਡਾਲਰ ਦੀ ਇੰਡਸਟਰੀ ਹੈ ਉੱਥੇ, ਕਰੀਮਾਂ, ਪਾਊਡਰ, ਦੂਜੇ ਗੋਰਾ ਹੋਣ ਦੇ ਔਰ ਦੂਜੇ। ਤੇ ਉਹਨੂੰ ਪੁੱਛਿਆ ਕਿ ਵੀ ਇਹ ਕੀ ਹੈ, ਉਹਨੇ ਕਿਹਾ ਜੀ ਇੱਕ ਤਾਂ ਇਹ ਨਸਲਵਾਦ, ਗੋਰਿਆਂ ਦੀ ਸੁਪੀਰੀਅਰਿਟੀ। ਫਿਰ ਉਹਨੇ ਕਿਹਾ ਜੀ ਇੱਕ ਪਾਰਟ ਜਿਹੜਾ ਹੈ ਉਹ ਇਹ ਵੀ ਹੈ ਕਿ ਜਿਹੜੇ ਆਰੀਅਨ ਥਿਊਰੀ ਹੈ, ਜਿਹਦੇ ਥੱਲੇ ਲੋਕਲ ਲੋਕ ਜਿਹੜੇ ਨੇਟਿਵ ਸੀ ਡ੍ਰੈਵਿਡਨ, ਉਹ ਕਾਲੇ ਰੰਗ ਦੇ ਸੀ, ਇਹ ਆਏ ਉਹਦੇ ਨਾਲ ਉਹ ਸਾਰਾ ਕੁਝ ਆ ਗਿਆ। ਔਰ ਹੁਣ ਈਵਨ ਇਹ ਜਿਹੜੀ ਥਿਊਰੀ, ਜਿਹੜੀ ਐਸਟੈਬਲਿਸ਼ ਥਿਊਰੀ ਹੈ ਕਿ ਕਿਵੇਂ ਆਰੀਅਨਸ ਨੇ ਜਿਹੜਾ ਉਹ ਐਸਟੈਬਲਿਸ਼ ਕੀਤਾ ਕਾਸਟ ਸਿਸਟਮ ਰਿਗਵੇਦ ਦੇ ਨਾਲ, ਉਹਨੂੰ ਵੀ ਜਿਹੜੇ ਇਹਨਾਂ ਨੇ ਹਿਸਟੋਰੀਅਨਸ ਬਿਠਾਏ ਨੇ ਉਹਨੂੰ ਉਹ ਨੈਗੇਟ ਕਰਨ ਤੇ ਲੱਗੇ ਹੋਏ ਨੇ ਕਿ ਵੀ ਇਹ ਨਹੀਂ, ਇਹ ਬਿਲਕੁਲ ਗਲਤ ਹੈ, ਇਹ ਅਸੀਂ ਜਿਹੜੇ ਆ ਇੱਥੋਂ ਦੇ ਮੂਲ ਨਿਵਾਸੀ ਹਾਂ। ਔਰ ਇਹ ਵੱਖਰੀ ਗੱਲ ਹੈ ਕਿ ਮੂਲ ਨਿਵਾਸੀਆਂ ਦੀ ਇੱਕ ਵੱਖਰੀ ਮੂਵਮੈਂਟ ਇਸ ਵੇਲੇ ਚੱਲ ਰਹੀ ਹੈ, ਪਰ ਇਸ ਵੇਲੇ ਜਿੰਨਾ ਜ਼ੁਲਮ ਹੋ ਰਿਹਾ ਉਹਨਾਂ ਦੇ ਉੱਤੇ ਮੂਲ ਨਿਵਾਸੀਆਂ ਤੇ, ਔਰ ਈਵਨ ਜਿਵੇਂ ਇਹਨਾਂ ਦਾ ਇਹ ਡੋਮੀਨੈਂਟ ਕਲਚਰ, ਜ਼ਬਾਨ, ਹਿਸਟਰੀ ਸਾਊਥ ਦੀਆਂ ਸਟੇਟਾਂ ਤੇ ਥੋਪ ਰਹੇ ਨੇ, ਉਹਦਾ ਨਤੀਜਾ ਹੈ ਵੀ ਕਰਨਾਟਕਾ ਦੀ ਸਰਕਾਰ ਨੇ ਜਿਹੜਾ ਉਹ ਫੈਸਲਾ ਕੀਤਾ ਕਿ ਵੀ ਅਸੀਂ ਆਪਣਾ ਅੱਡ ਝੰਡਾ ਬਣਾਉਣਾ। ਨਹੀਂ, ਉਹ ਕੱਲ ਦੇ ਅਸੀਂ ਇੱਕ ਸੈਗਮੈਂਟ ਡਿਸਕਸ ਕੀਤਾ ਸੀ। ਪਰ ਅੱਜ ਜਿਹੜੀ ਮੈਂ ਇਹ ਸਾਰਾ ਇੰਨੀ ਲੰਬੀ ਚੌੜੀ ਜਿਹੜੀ ਬੈਕਗਰਾਉਂਡ ਜਾਂ
ਭੂਮਿਕਾ ਡਿਸਕਸ ਕੀਤੀ ਹੈ। ਹਾਲਾਂਕਿ ਪਿਛਲੇ 4-5 ਦਿਨ ਤੋਂ ਚਰਚਾ ਚੱਲ ਰਹੀ ਸੀ ਮਹਾਰਾਸ਼ਟਰ ਦੇ ਹਵਾਲੇ ਨਾਲ ਕਿ ਮਹਾਰਾਸ਼ਟਰ 'ਚ ਜਿੱਥੇ ਬੀਜੇਪੀ ਦੀ ਸਰਕਾਰ ਹੈ, ਸ਼ਿਵ ਸੈਨਾ ਨਾਲ ਜੂਨੀਅਰ ਪਾਰਟਨਰ ਹੈ, ਮੇਨ ਚੀਫ ਮਿਨਿਸਟਰ ਜਿਹੜਾ ਉਹ ਇਹਨਾਂ ਦਾ ਬੀਜੇਪੀ ਦਾ, ਕਿ ਮਹਾਰਾਸ਼ਟਰ ਦੀ 9ਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ 'ਚ ਪੱਖਪਾਤੀ ਜਾਣਕਾਰੀ, ਸੰਤ ਪਿੰਡਰਾਂ ਵਾਲਿਆਂ ਨੂੰ ਦਹਿਸ਼ਤਗਰਦ, ਜਿਹੜੇ ਡਿਫੈਂਡ ਕਰਨ ਵਾਲੇ ਸੀ ਦਹਿਸ਼ਤਗਰਦ, ਧਰਮ ਯੁੱਧ ਮੋਰਚੇ ਨੂੰ ਵੱਖਵਾਦੀ, ਅਨੰਦਪੁਰ ਦਾ ਮਤਾ ਵੱਖਵਾਦੀ, ਔਰ ਰਾਜੀਵ ਗਾਂਧੀ ਦੇ ਜਿਹੜੇ ਨੇ ਉਹ ਸੋਹਲੇ ਗਾਣਾ, ਔਰ ਨਵੰਬਰ 84 ਦੀ ਨਸਲਕੁਸ਼ੀ ਦਾ, ਸਿੱਖ ਨਸਲਕੁਸ਼ੀ ਦਾ ਜ਼ਿਕਰ ਤੱਕ ਵੀ ਨਹੀਂ ਹੋਣਾ। ਔਰ ਇਹ ਖਬਰ ਦੀ ਡੀਟੇਲ ਇਹ ਹੈ ਕਿ ਬਈ ਸਿੱਖ ਇਤਿਹਾਸ ਅੰਦਰ ਪਾਏ ਜਾ ਰਹੇ ਰਲੇ ਨੂੰ ਖਤਮ ਕਰਨ ਲਈ ਸਿੱਖ ਇਤਿਹਾਸ ਨਵੇਂ ਸਿਰਿਓਂ ਲਿਖਵਾਉਣ ਦੇ ਦਾਅਵੇ ਕਰ ਰਹੀ ਸ਼੍ਰੋਮਣੀ ਕਮੇਟੀ ਤਾਂ ਸ਼ਾਇਦ ਕਿਧਰੇ ਅਜੇ ਵੀ ਜੱਕੋ ਤੱਕੀ ਵਿੱਚ ਹੀ ਹੈ। ਪਰ ਮਹਾਰਾਸ਼ਟਰ ਸਟੇਟ ਬਿਊਰੋ ਆਫ ਟੈਕਸਟ ਬੁੱਕ ਪਬਲੀਕੇਸ਼ਨਸ ਪੂਨੇ ਨੇ ਇੱਕ ਨਵਾਂ ਅਧਿਆਇ ਸ਼ਾਮਲ ਕਰਦਿਆਂ ਪੰਜਾਬ ਅਤੇ ਸਿੱਖਾਂ ਪ੍ਰਤੀ ਜ਼ਹਿਰ ਉਗਲਣ ਦਾ ਕਾਰਜ ਅੰਜਾਮ ਵੀ ਦੇ ਦਿੱਤਾ। ਇਹ ਹੈ ਰੂਲਰ ਔਰ ਹੰਟਰ ਦਾ ਇਤਿਹਾਸ ਨੂੰ ਲਿਖਣਾ। ਜੀ ਬੋਰਡ ਦੀ 9ਵੀਂ ਜਮਾਤ ਦੀ ਇਤਿਹਾਸ ਤੇ ਰਾਜਨੀਤੀ ਵਿਸ਼ੇ ਦੀ ਮਰਾਠੀ, ਹਿੰਦੀ ਤੇ ਅੰਗਰੇਜ਼ੀ ਭਾਸ਼ਾ ਵਿੱਚ ਛਾਪੀ ਕਿਤਾਬ, ਇਹ 3 ਲੈਂਗੁਏਜ ਛਪੀ ਹੈ। ਆਪਰੇਸ਼ਨ ਬਲੂ ਸਟਾਰ, ਇਹ ਉਹਦਾ ਇੱਕ ਚੈਪਟਰ ਉਹਨਾਂ ਨੇ ਐਡ ਕੀਤਾ ਹੈ, ਨੂੰ ਭਾਰਤੀ ਫੌਜ ਵੱਲੋਂ ਦਰਬਾਰ ਸਾਹਿਬ ਕੰਪਲੈਕਸ ਦਹਿਸ਼ਤਗਰਦ ਬਾਹਰ ਕੱਢਣ ਦੀ ਕਾਰਵਾਈ ਦੱਸਿਆ ਹੈ। ਮਹਾਰਾਸ਼ਟਰ ਦੇ ਇਤਿਹਾਸਕਾਰਾਂ ਅਤੇ ਸਰਕਾਰ ਦੇ ਗਿਆਨ ਨੂੰ ਦਰਸਾਉਂਦਿਆਂ ਕਿਤਾਬ ਨੇ ਸਿੱਖਾਂ ਤੇ ਪੰਜਾਬ ਦੀਆਂ ਹੱਕੀ ਮੰਗਾਂ ਮਨਵਾਉਣ ਲਈ ਅਕਾਲੀ ਦਲ ਵੱਲੋਂ 1980 ਵਿੱਚ ਲਾਏ ਮੋਰਚਿਆਂ ਨੂੰ ਦੇਸ਼ ਧਰੋਹੀ ਗਤੀਵਿਧੀਆਂ, ਸੈਡੀਸ਼ੀਅਸ ਐਕਟ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਤੇ ਅਕਾਲ ਤਖਤ ਸਾਹਿਬ ਦੀ ਰਾਖੀ ਲਈ ਜੂਝਣ ਵਾਲੇ ਸਿੱਖਾਂ ਨੂੰ ਦਹਿਸ਼ਤਗਰਦ ਦੱਸਦਿਆਂ ਕਿਤਾਬ ਨੇ ਅਨੰਦਪੁਰ ਸਾਹਿਬ ਦੇ ਮਤੇ ਨੂੰ ਵੀ ਵੱਖਵਾਦੀ ਮਤਾ ਹੀ ਦੱਸਿਆ ਕਿ ਇਹ ਸੈਪਰੇਟਿਸਟ ਵਾਲੀ ਲਾਈਨ ਸੀ। ਕਿਤਾਬ ਨੇ ਜੂਨ 84 ਦੇ ਭਾਰਤੀ ਫੌਜ ਦੇ ਹਮਲੇ ਅਤੇ 1986 'ਚ ਬਲੈਕ ਥੰਡਰ ਦਾ ਵੀ ਜ਼ਿਕਰ ਕੀਤਾ ਹੈ। ਇੰਦਰਾ ਗਾਂਧੀ ਦੇ ਕਤਲ ਕੀਤੇ ਜਾਣ ਦਾ ਜ਼ਿਕਰ ਤਾਂ ਹੈ, ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਵਿਕਾਸ ਕਾਰਜਾਂ ਦੇ ਸੋਹਲੇ ਵੀ ਗਾਏ ਹਨ, ਪਰੰਤੂ ਨਵੰਬਰ 84 ਵਿੱਚ ਦਿੱਲੀ ਸਮੇਤ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸਰਕਾਰੀ ਸ਼ਹਿ ਤੇ ਯੋਜਨਾਬੱਧ ਤਰੀਕੇ ਨਾਲ ਕੀਤੇ ਗਏ ਸਿੱਖ ਕਤਲੇਆਮ ਦਾ ਕਿਧਰੇ ਵੀ ਜ਼ਿਕਰ ਤੱਕ ਨਹੀਂ ਕੀਤਾ ਗਿਆ। ਸਪਸ਼ਟ ਹੈ ਸਿੱਖਾਂ ਤੇ ਪੰਜਾਬ ਪ੍ਰਤੀ ਵਿਦਿਆਰਥੀਆਂ ਦੇ ਮਨਾਂ ਵਿੱਚ ਜ਼ਹਿਰ ਭਰਨ ਦਾ ਕੰਮ ਕੋਈ ਹੋਰ ਨਹੀਂ ਬਲਕਿ ਮਹਾਰਾਸ਼ਟਰ ਸਰਕਾਰ ਦਾ ਸਿੱਖਿਆ ਵਿਭਾਗ ਕਰ ਰਿਹਾ ਹੈ। ਉਹ ਵੀ ਇਸ ਇਤਿਹਾਸ ਨੂੰ ਤੋੜ ਮੜੋੜ ਕੇ ਪੇਸ਼ ਕਰਦੇ ਹਨ ਔਰ ਉਹਦੇ 'ਚ ਇਹ ਹੈ ਕਿ ਜੀ ਸ਼੍ਰੋਮਣੀ ਕਮੇਟੀ ਦਾ ਆਪਣਾ ਅਦਾਰਾ ਵੀ ਬੰਬਈ 'ਚ ਹੈ, ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਟੂੰਗਾ, ਪਰ ਇਸ ਕਿਤਾਬ ਵੱਲ ਕਿਸੇ ਦਾ ਧਿਆਨ ਨਹੀਂ। ਇਹ ਤਾਂ ਅਜੇ ਸ਼ੁਰੂਆਤ ਹੈ। ਬਿਲਕੁਲ। ਔਰ ਹੁਣ ਜਿਹੜੇ 9ਵੀਂ ਕਲਾਸ 'ਚ ਮਹਾਰਾਸ਼ਟਰ 'ਚ ਮੇਰਾ ਖਿਆਲ ਹੈ ਵੀ 1 ਮਿਲੀਅਨ ਦੇ ਲਗਭਗ ਸਿੱਖ ਰਹਿੰਦੇ ਨੇ, ਉਹਨਾਂ ਦੇ ਜਿਹੜੇ ਬੱਚੇ ਬੱਚੀਆਂ ਨੇ ਉਹ ਵੀ ਇਸ ਕਿਤਾਬ ਨੂੰ ਪੜ੍ਹਨਗੇ। ਉਹਨਾਂ ਲਈ ਵੀ ਫਿਰ ਜੋ ਉਹਨਾਂ ਨੇ ਕਿਹਾ ਉਹ ਉਹਨੂੰ ਯਾਦ ਵੀ ਕਰਨਗੇ, ਰੱਟਾ ਵੀ ਲਾਣਗੇ, ਉਹਦੇ ਜਵਾਬ ਵੀ ਦੇਣਗੇ ਔਰ ਉਹ ਉਹਨਾਂ ਦੇ ਮਨਾਂ ਅੰਦਰ ਵੀ ਉਕਰਿਆ ਜਾਏਗਾ ਕਿ ਇਹ ਪਾਰਟ ਹੈ। ਹੁਣ ਇਹਦੇ ਤੇ ਕੋਈ ਪ੍ਰੋਟੈਸਟ ਕਰ ਲੋ ਜੀ, ਅਸੀਂ ਚਿੱਠੀ ਲਿਖਤੀ ਹੈ ਮਹਾਰਾਸ਼ਟਰ ਸਰਕਾਰ ਨੂੰ, ਸ਼੍ਰੋਮਣੀ ਕਮੇਟੀ ਨੇ ਲਿਖਤੀ, ਨਹੀਂ ਤਾਂ ਅਸੀਂ ਕਾਗਜ਼ੀ, ਅਸੀਂ ਜਿਹੜੀ ਹੈ ਅਦਾਲਤੀ ਕਰ, ਕੌਣ ਪੁੱਛਦਾ ਹੈ ਇਹਨਾਂ ਗੱਲਾਂ ਨੂੰ? ਕਿਉਂਕਿ ਇਹ ਇੱਕ ਤੋਂ ਬਾਅਦ ਇੱਕ, ਕਦੇ ਅਸੀਂ ਫਿਲਮ ਦਾ ਪ੍ਰੋਟੈਸਟ ਕਰਦੇ ਹਾਂ ਕਿ ਭਾਈ ਇਹਦੇ 'ਚ ਸਿੱਖਾਂ ਨੂੰ ਇਹ ਦਿਖਾ ਦਿੱਤਾ ਹੈ, ਕਦੇ ਕਿਤਾਬ ਦਾ ਕਰਦੇ ਹਾਂ, ਕਿਤੇ ਉਹ ਸੌਦਾ ਸਾਧ ਨੂੰ ਖੜਾ ਕਰਕੇ ਉਹਦੀ ਜਾਲੀ ਫਿਲਮ ਬਣਾਈ ਹੁੰਦੀ ਹੈ, ਉਹਨੂੰ ਸੈਂਸਰ ਬੋਰਡ ਕਲੀਅਰ ਕਰਦਾ ਹੈ। ਔਰ ਦੂਜਾ ਤੇ ਜੇ ਹੁਣ ਇੱਕ ਫਿਲਮ ਜਿਹੜੀ ਤੂਫਾਨ ਸਿੰਘ ਦੇ ਉੱਤੇ ਜੁਗਰਾਜ ਸਿੰਘ ਤੇ ਬਣੀ, 2 ਵਾਰ ਸੈਂਸਰ ਬੋਰਡ ਨੇ ਜਿਹੜਾ ਉਸ ਦੇ ਉੱਤੇ ਪਾਬੰਦੀ ਲਾਈ ਹੈ, ਪਿਛਲੇ ਦਿਨਾਂ 'ਚ ਫਿਰ ਪਾਬੰਦੀ ਲਾ ਦਿੱਤੀ। ਹੁਣ ਇਹ ਹੈ ਕਿ ਇਤਿਹਾਸ ਸ਼ਿਕਾਰੀ ਨੇ ਲਿਖਣਾ ਤੇ ਇਹ ਹੁਣ ਗੱਲ ਇੱਥੇ ਹੀ ਨਹੀਂ ਹੈ ਔਰ ਇਹ ਤਾਂ ਮਹਾਰਾਸ਼ਟਰ 'ਚ ਵਾਪਰ ਰਿਹਾ। ਪੰਜਾਬ 'ਚ ਸਾਡੇ ਨੱਕ ਥੱਲੇ ਕੀ ਹੋ ਰਿਹਾ ਮੈਂ ਸਮਝਦਾ ਹਾਂ ਵੀ ਜਿਹੜਾ ਕੰਮ ਇਤਿਹਾਸ ਔਰ 20ਵੀਂ ਸਦੀ 'ਚ ਜੇ ਇੱਕ ਬੰਦੇ ਦੀ ਕੰਟਰੀਬਿਊਸ਼ਨ ਕਹਿਣੀ ਹੋਏ ਕਿ ਜਿਸ ਨੇ ਗੁਰਬਾਣੀ, ਉਸ ਵੇਲੇ ਦਾ ਇਤਿਹਾਸ ਔਰ ਸਿੱਖ ਧਰਮ ਨਾਲ ਸੰਬੰਧਿਤ ਸਾਰੀ ਜਾਣਕਾਰੀ ਇੱਕ ਥਾਂ ਤੇ ਇਕੱਠੀ ਕੀਤੀ ਤੇ ਉਹ ਭਾਈ ਸਾਹਿਬ ਭਾਈ ਕਾਹਨ ਸਿੰਘ ਨਾਭਾ ਦਾ ਮਹਾਨ ਕੋਸ਼, ਗ੍ਰੇਟ ਐਨਸਾਈਕਲੋਪੀਡੀਆ। ਔਰ ਇਹ ਬੇਸ਼ੱਕ ਇਹਨਾਂ ਪਟਿਆਲੇ ਵਾਲੇ ਰਾਜਿਆਂ ਦੀ ਅਸੀਂ ਅਕਸਰ ਜੋ ਇਹਨਾਂ ਦੇ ਆਲਾ ਸਿੰਘ ਤੋਂ ਲੈ ਕੇ ਗਦਾਰੀਆਂ ਦੇ ਚੈਪਟਰ ਦੀ ਗੱਲ ਕਰਦੇ ਹਾਂ, ਪਰ ਮੈਂ ਸਮਝਦਾ ਹਾਂ ਵੀ ਡੈਵਲ ਮਸਟ ਬੀ ਗਿਵਨ ਹਿਜ਼ ਡਿਊ। ਇਸ ਸੰਬੰਧੀ ਇੱਕ ਆਰਟੀਕਲ ਵੀ ਡਾਕਟਰ ਕੁਲਵੰਤ ਕੌਰ ਦਾ ਪਿਛਲੇ ਦਿਨਾਂ 'ਚ ਅਖਬਾਰ ਦੇ ਵਿੱਚ ਸੀ ਔਰ ਉਹਦੇ 'ਚ ਇਹਨਾਂ ਦੇ ਜਿਹੜੇ ਵਡੇਰਿਆਂ ਦਾ ਐਟਲੀਸਟ ਭੁਪਿੰਦਰ ਸਿੰਘ ਔਰ ਯਾਦਵਿੰਦਰ ਸਿੰਘ ਦਾ ਰੋਲ ਰਿਹਾ ਪੰਜਾਬੀ ਭਾਸ਼ਾ ਦੀ ਪ੍ਰਮੋਸ਼ਨ 'ਚ। ਇਹਨਾਂ ਨੇ ਟਾਈਪਰਾਈਟਰ ਵੀ
ਪੰਜਾਬੀ ਦਾ ਬਣਵਾਇਆ ਭੁਪਿੰਦਰ ਸਿੰਘ ਨੇ, ਪ੍ਰਿੰਟਿੰਗ ਪ੍ਰੈਸ ਵੀ ਲਾਈ। ਔਰ ਜਿਹੜੇ ਮਹਾਨ ਕੋਸ਼ ਦਾ ਮੈਂ ਜ਼ਿਕਰ ਕੀਤਾ, ਉਹਨਾਂ ਜ਼ਮਾਨਿਆਂ 'ਚ ਭੁਪਿੰਦਰ ਸਿੰਘ ਨੇ 7000 ਰੁਪਈਆ ਸਰਕਾਰੀ ਖਜ਼ਾਨੇ 'ਚੋਂ ਦਿੱਤਾ ਸੀ ਮਹਾਨ ਕੋਸ਼ ਨੂੰ ਛਪਵਾਉਣ ਦੇ ਲਈ। ਔਰ ਅੱਜ ਵੀ, ਔਰ ਬੇਸ਼ੱਕ ਯੂਨੀਵਰਸਿਟੀਆਂ 4-5 ਪੰਜਾਬ 'ਚ ਨੇ, ਉਹਦੇ 'ਚ ਹਜ਼ਾਰਾਂ ਪ੍ਰੋਫੈਸਰ PhD, ਪਰ ਜਿਹੜਾ ਕੰਮ ਮਹਾਨ, ਅੱਜ ਵੀ ਮੇਰੇ ਸਿਰਹਾਣੇ ਮਹਾਨ ਕੋਸ਼ ਪਿਆ ਹੁੰਦਾ। ਜਦੋਂ ਵੀ ਮੈਂ ਕਿਸੇ ਰੈਫਰੈਂਸ ਨੂੰ ਦੇਖਣਾ, ਔਰ ਹਰ ਇੱਕ ਜਿਹੜਾ ਵੀ ਇਤਿਹਾਸ ਦੇ ਨਾਲ ਜਾਂ ਗੁਰਬਾਣੀ ਨਾਲ ਥੋੜੀ ਬਹੁਤ ਵੀ ਦਿਲਚਸਪੀ ਰੱਖਦਾ ਹੈ, ਅੱਲਾ ਭਾਈ ਕਾਨ ਸਿੰਘ ਨਾਭਾ ਨੇ ਹੋਰ ਵੀ ਉਹਨਾਂ ਦੀ ਗੁਰਮਤਿ ਪ੍ਰਭਾਕਰ ਔਰ ਦੂਸਰੀਆਂ ਬੜੀਆਂ ਜ਼ਬਰਦਸਤ, ਹਮ ਹਿੰਦੂ ਨਹੀਂ, ਉਹਨਾਂ ਦੀ ਕਲਾਸਿਕ ਹੈ ਆਲ ਟਾਈਮ। ਲੇਕਿਨ ਮਹਾਨ ਕੋਸ਼ ਬਹੁਤ ਵੱਡਾ ਕੰਮ ਉਹਨਾਂ ਨੇ ਕੀਤਾ। ਔਰ ਇਹ ਕਿਉਂਕਿ ਜ਼ਾਹਰ ਹੈ ਵੀ ਉਦੋਂ ਛਪਿਆ, ਔਰ ਬਾਅਦ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲੇ ਨੇ ਇਹਨੂੰ ਛਾਪਣ ਦੀ ਜ਼ਿੰਮੇਵਾਰੀ ਲਈ, ਕੁਝ ਐਡੀਸ਼ਨ ਵੀ ਛਾਪੇ। ਔਰ ਹੁਣ ਇਹ ਗੱਲ ਸਾਹਮਣੇ, ਹੁਣ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ ਵਿੱਚ, ਜਿਹਦਾ ਨਾਂ ਹੀ, ਇਹ ਭਾਰਤ ਦੇ ਵਿੱਚ ਪਹਿਲੀ ਯੂਨੀਵਰਸਿਟੀ ਸੀ ਜਿਹੜੀ ਕਿਸੇ ਜ਼ਬਾਨ ਦੇ ਨਾਂ ਤੇ ਬਣੀ, ਪੰਜਾਬੀ ਦੇ ਨਾਂ ਤੇ। ਔਰ ਪੂਰਾ ਕੰਪਲੈਕਸ ਹੈ ਉਹਨਾਂ ਦਾ, ਹਜ਼ਾਰਾਂ ਸਟੂਡੈਂਟ ਔਰ ਟੀਚਰਸ ਨੇ। ਔਰ ਉੱਥੇ ਇਹ ਜਿਹੜਾ ਨਵਾਂ ਤਾਂ ਇਹਨਾਂ ਨੇ ਕੀ ਪ੍ਰੋਡਿਊਸ ਕਰਨਾ ਸੀ, ਪਿੱਛੇ ਵੀ ਅਸੀਂ ਇੱਕ ਵਾਰੀ ਇਹ ਡਿਸਕਸ ਕੀਤਾ ਸੀ ਕਿ ਕਿਵੇਂ ਜਿਹੜੇ ਪੁਰਾਣੇ ਨਿਰਗੁਣਿਆਰੇ ਦੇ, ਖਾਲਸਾ ਐਡਵੋਕੇਟ ਦੇ ਇਸ਼ੂ 19th ਸੈਂਚੁਰੀ ਦੂਜੇ, ਉਹਨਾਂ ਨੂੰ ਰੱਦੀ ਦੇ ਭਾਅ ਜਿਹੜੇ ਨੇ ਉਹ ਵੇਚਿਆ ਜਾ ਰਿਹਾ ਸੀ। ਔਰ ਇਹ ਸਟੋਰੀ ਜਦੋਂ ਬ੍ਰੇਕ ਹੋਈ ਔਰ ਫਿਰ ਇਹ ਰੁਕੇ। ਔਰ ਹੁਣ ਜਿਹੜੀ ਖਬਰ ਕਈ ਦਿਨਾਂ ਦੀ ਚੱਲ ਰਹੀ ਸੀ ਕਿ ਵੀ ਜਿਹੜੀਆਂ ਮਹਾਨ ਕੋਸ਼ ਦੇ ਐਡੀਸ਼ਨ ਹੁਣ ਪੰਜਾਬੀ ਯੂਨੀਵਰਸਿਟੀ ਵੱਲੋਂ ਛਾਪੇ ਜਾ ਰਹੇ ਨੇ, ਉਹਨਾਂ ਦੇ ਵਿੱਚ ਬੜੀ ਜ਼ਬਰਦਸਤ ਗੜਬੜ ਕੀਤੀ ਜਾ ਰਹੀ ਹੈ। ਔਰ ਉਹਦੇ ਸਭ ਮਤਲਬ ਬਦਲ ਕੇ ਜਿਹੜਾ ਹੈ ਉਹਨੂੰ ਹਿੰਦੂਤਵਾ ਦੇ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਇਸ ਦਾ ਰੌਲਾ ਪਿਆ। ਸ਼੍ਰੋਮਣੀ ਕਮੇਟੀ ਨੇ ਵੀ ਇੱਕ ਕਮੇਟੀ ਬਣਾ ਦਿੱਤੀ। ਔਰ ਕੱਲ ਖਬਰ ਸੀ ਕਿ ਸੇਲ ਆਫ ਮਹਾਨ ਕੋਸ਼ ਸਸਪੈਂਡਡ, 5 ਮੈਂਬਰ ਕਮੇਟੀ ਟੂ ਕੰਡਕਟ ਇਨਕੁਆਇਰੀ। ਕਿ ਹੁਣ ਉਹਨਾਂ ਨੇ ਜਿਹੜੀ ਮਹਾਨ ਕੋਸ਼ ਦੀ ਜਿਹੜੀਆਂ ਚਲੀਆਂ ਗਈਆਂ ਕਿਤਾਬਾਂ, ਕਿੰਨੇ ਹਜ਼ਾਰ ਗਈਆਂ, ਕਿੱਥੇ ਗਈਆਂ, ਉਹ ਤਾਂ ਵਾਪਸ ਆਲਰੇਡੀ ਸਰਕੂਲੇਸ਼ਨ 'ਚ ਹੋ ਗਈਆਂ, ਹੁਣ ਉਹਨਾਂ ਨੇ ਸਸਪੈਂਡ ਕੀਤਾ। ਔਰ ਇਹ ਖਬਰ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੈਜ਼ ਸਸਪੈਂਡਡ ਦਾ ਸੇਲ ਆਫ ਮਹਾਨ ਕੋਸ਼ till further ordered. The number of inquiry committee members set up to look into the complaints about the mistakes has also been increased. Additional Chief Secretary and officiating Vice Chancellor S.K. Sandhu on Tuesday said that the final decision would be taken after submission of the committee's report on the issue within a week. Meanwhile, the number of committee members has been increased to 5 from the existing 3. This committee would study the report prepared by SGPC on Mahan Kosh editions in question. He added, the suspension of sale of Mahan Kosh edition was recommended by the committee. ਹੁਣ ਤੁਸੀਂ ਇਹ ਅੰਦਾਜ਼ਾ ਲਾਓ ਵੀ ਅਸੀਂ ਤਾਂ ਮਹਾਰਾਸ਼ਟਰ ਦਾ ਰੋਣਾ ਰੋ ਰਹੇ ਹਾਂ ਕਿ ਵੀ ਉੱਥੇ ਕੀ ਬਦਲਿਆ। ਨੱਕ ਦੇ ਥੱਲੇ ਪੰਜਾਬੀ ਯੂਨੀਵਰਸਿਟੀ ਪਟਿਆਲੇ 'ਚ ਇੱਕੋ ਇੱਕ ਯੂਨੀਕ ਕੰਮ ਜਿਹਦੇ ਦੁਆਲੇ ਸਭ ਕੁਝ ਘੁੰਮਦਾ ਹੈ, ਮਹਾਨ ਕੋਸ਼, ਉਸ ਦੇ ਵਿੱਚ ਵੀ ਤਬਦੀਲੀ ਕਰਕੇ ਰੱਖ ਦਿੱਤੀ ਗਈ ਹੈ। ਇਹ ਹੈ ਕਿ ਵੀ ਅੱਜ ਕਿਉਂਕਿ ਹੰਟਰ ਦੇ ਹੱਥ 'ਚ ਪਾਵਰ ਹੈ ਔਰ ਉਹਨੇ ਜਿਹੜਾ ਉਹ ਡਿਸਾਈਡ ਕਰਨਾ ਕਿ ਵੀ ਉਹਨੇ ਤੁਹਾਡਾ ਇਤਿਹਾਸ ਕੀ ਲਿਖਣਾ ਹੈ, ਉਹਨੇ ਤੁਹਾਡੇ ਨਾਲ ਕਿਵੇਂ ਡੀਲ ਕਰਨਾ ਹੈ, ਉਹਨੇ ਤੁਹਾਡੇ ਨੌਜਵਾਨਾਂ ਨਾਲ। ਕੋਈ ਦਿਨ ਐਸੇ ਜਿਹੜੀ ਗੱਲ ਅਜਮੇਰ ਤੋਂ ਸ਼ੁਰੂ ਹੋਈ ਸੀ ਨੌਜਵਾਨਾਂ, ਹੁਣ ਪਿਛਲੇ ਦਿਨਾਂ 'ਚ ਇੱਕ ਵੀਡੀਓ ਜਿਹੜੀ ਵਾਇਰਲ ਸੀ ਕਿ ਕਿਵੇਂ ਹਰਿਆਣੇ ਦੇ ਵਿੱਚ ਇੱਕ ਸਿੱਖ ਨੌਜਵਾਨ ਨੂੰ ਕੁੱਟਿਆ ਜਾ ਰਿਹਾ ਬੜੀ ਬੁਰੀ ਤਰ੍ਹਾਂ, ਉਸਦੇ ਕੇਸ ਖੁੱਲੇ ਹੋਏ ਨੇ। ਮਤਲਬ ਇਹ ਆਮ ਵਰਗਾ ਹੋ ਗਿਆ ਵੀ ਇਹ ਤੁਹਾਨੂੰ ਇਹ ਭੁੱਲ ਹੀ ਜਾਏਗਾ ਜਦੋਂ ਤੁਸੀਂ ਪਹਿਲਾ ਵਾਕਿਆ ਹੁੰਦਾ ਹੈ, ਤੁਹਾਡੇ 'ਚ ਸੈਂਸਿਟੀਵਿਟੀ ਹੁੰਦੀ ਹੈ, ਫਿਰ ਹੁੰਦਾ ਹੈ, ਫਿਰ ਤੁਹਾਨੂੰ ਥੋੜਾ ਫਿਰ ਇਹ ਲੱਗਦਾ ਜੀ ਕੋਈ ਨਹੀਂ, ਤੁਸੀਂ ਫਿਰ ਪਾਸਿਓਂ ਲੰਘਣ ਲੱਗ ਜਾਂਦੇ ਹੋ। ਜਿਵੇਂ ਉੱਥੇ ਆਮ ਹੁੰਦਾ ਹੈ, ਬੰਦਾ ਮਰਿਆ ਪਿਆ ਸੜਕ ਤੇ, ਲਾਗਿਓਂ ਲੰਘ ਰਹੇ ਹੁੰਦੇ ਨੇ ਕਿ ਜੀ ਜੇ ਅਸੀਂ ਕੀਤੀ ਮਦਦ ਤਾਂ ਸਾਨੂੰ ਹੀ ਉਹਨਾਂ ਨੇ ਧੁਰ ਲੈਣਾ ਪੁਲਿਸ ਰਿਪੋਰਟ ਦੇ ਵਿੱਚ। ਬਿਲਕੁਲ। ਔਰ ਤੁਸੀਂ ਬਿਲਕੁਲ, ਔਰ ਇਹ ਦੂਸਰਾ ਉਸ ਤੋਂ ਅੱਗੇ ਉਹ ਚਲੇ ਗਏ, ਜੇ ਹਨੇਰਾ ਸਵੇਰਾ ਹੋਏ ਤੇ ਆਲੇ ਦੁਆਲੇ ਵਾਲੇ ਆ ਕੇ ਤੁਹਾਡੀਆਂ ਜੇਬਾਂ ਫਰੋਲਦੇ ਨੇ, ਤੁਹਾਡੇ ਕੜੇ ਲਾ ਕੇ ਲੈ ਜਾਂਦੇ ਨੇ, ਮੁੰਦਰੀ ਲਾ ਲੈਂਦੇ ਨੇ, ਕੋਈ ਹੋਰ ਲਾ ਲੈਂਦੇ ਨੇ। ਇਹ ਹਿਊਮੈਨਿਟੇਰੀਅਨ ਐਂਗਲ ਹੁੰਦਾ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਵੀ ਇਸ ਨੂੰ ਇਹ ਅਸੀਂ ਦੇਖੀਏ ਕਿ ਵੀ ਅਸੀਂ ਕਦੋਂ ਤੱਕ ਇਹ ਬਿਮਾਰੀ ਦੇ ਲੱਛਣ, ਇਹ ਸਿੰਪਟਮਸ, ਇਹਨਾਂ ਦੀ ਗੱਲ ਕਰਾਂਗੇ। ਇਹ ਇਵੇਂ ਹੀ ਹੋਏਗਾ ਜਦੋਂ ਤੱਕ ਅਸੀਂ ਆਪਣਾ ਰਾਜ ਭਾਗ ਜਿਹੜਾ ਸਾਡਾ ਗਵਾਚਿਆ, ਜਿਹੜਾ ਸਾਡੀ 47 ਦੀ ਲੀਡਰਸ਼ਿਪ ਦੀ ਮੂਰਖਤਾ ਨੇ ਅਸੀਂ ਆਪਣਾ ਆਪਾ ਇਹਨਾਂ ਦੇ ਹਵਾਲੇ ਕੀਤਾ। ਔਰ ਇਸ ਦੇ ਲਈ ਜਿਹੜਾ ਹੱਲਾ ਮਾਰੀਏ ਖਾਲਿਸਤਾਨ ਦੀ ਕਾਇਮੀ ਅਲਟੀਮੇਟਲੀ ਇਹਨਾਂ ਸਵਾਲਾਂ ਦਾ ਜਵਾਬ ਹੈ। ਨਹੀਂ ਤਾਂ ਜੇ ਇਵੇਂ ਹੀ ਅਜੇ ਆਲਰੇਡੀ ਇੱਕ ਜਨਰੇਸ਼ਨ ਡਰੱਗਸ ਦੇ ਹਵਾਲੇ ਕੀਤੀ ਹੈ, ਹਿਸਟਰੀ ਹੁਣ ਇਹੋ ਜਿਹੀ ਪੜ੍ਹਨਗੇ, 2 ਜਨਰੇਸ਼ਨਾਂ ਤੱਕ ਪਹੁੰਚਦੇ ਆ, ਫਿਰ ਗਵਾਚ ਜਾਂਦਾ ਹੁੰਦਾ। ਇੱਥੇ ਦੇਖ ਲਈਏ ਨੇਟਿਵ ਅਮਰੀਕਨਸ ਦਾ ਕੀ ਹਾਲ ਹੈ, ਐਬੋਰੀਜਨਸ ਦਾ ਆਸਟ੍ਰੇਲੀਆ 'ਚ ਕੀ ਹਾਲ ਹੈ, ਮੌਰੀਸ ਦਾ ਨਿਊਜ਼ੀਲੈਂਡ 'ਚ ਕੀ ਹਾਲ ਹੈ,
ਕੈਨੇਡਾ ਦੇ ਵਿੱਚ ਰੈੱਡ ਇੰਡੀਅਨਸ ਜਿਨ੍ਹਾਂ ਨੂੰ ਕਹਿੰਦੇ ਸੀ ਉਹਨਾਂ ਦਾ ਕੀ ਹਾਲ ਹੈ। ਔਰ ਕੁੱਲ ਮਿਲਾ ਕੇ ਇਹੀ ਫਿਰ ਜਿਹੜਾ ਗੁਲਾਮਾਂ ਦਾ ਹਾਲ ਰਹਿ ਜਾਂਦਾ ਹੈ ਕਿ ਭਾਈ ਉਹ ਮੋਰ ਦੇ ਖੰਭ ਲਾ ਕੇ ਜਾਂ ਸਟੇਜਾਂ ਤੇ ਨੱਚਦੇ ਨੇ, ਜਿਵੇਂ ਇੱਥੇ ਨੱਚਦੇ ਨੇ। ਸਾਡੇ ਵੀ ਭੰਗੜਾ ਤੇ ਗਿੱਧਾ ਇਸੇ ਕੰਮ ਲਈ ਰੱਖ ਲਿਆ ਕਿ ਵੀ ਤੁਹਾਨੂੰ ਹੋਰ ਜਿਹੜਾ ਉਹ ਕੋਈ ਹੈ ਨਹੀਂ, ਤੁਹਾਡੀ ਕਿੱਥੇ ਤੁਸੀਂ ਇੱਕ ਪੋਲੀਟੀਕਲ ਪਾਵਰ ਇੰਜੋਏ ਕਰਨ ਵਾਲੇ ਲੋਕ ਔਰ ਕਿੱਥੇ ਤੁਸੀਂ ਅੱਜ ਕਿਹਨਾਂ ਦੀ ਮਰਜ਼ੀ ਤੇ ਹੋ। ਔਰ ਇਹ ਸਾਡਾ ਜਿਹੜਾ ਇਹ ਹਮਾਰਾ ਜੀਵਨ ਤੂੰ ਸਾਹਿਬ ਸੱਚੇ ਦੇ। ਜੀ ਡਾਕਟਰ ਸਾਹਿਬ, ਬ੍ਰੇਕ ਲੈ ਲੈਣੇ। ਇਸ ਤੋਂ ਪਹਿਲਾਂ ਆਪਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਕਰ ਦਈਏ। ਵਿਊਅਰਸ, ਅਸੀਂ ਚਾਹੁੰਦੇ ਹਾਂ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਪੇਪਰ ਰਾਹੀਂ ਰਿਕਰਿੰਗ ਡੋਨਰ ਜ਼ਰੂਰ ਬਣੋ ਜੀ, ਜਾਂ ਫਿਰ ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਤੁਸੀਂ ਮੇਲ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਫੋਨ ਰਾਹੀਂ ਵੀ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ 5164060694। ਅਸੀਂ ਤੁਹਾਡੇ ਤਹਿ ਦਿਲ ਸ਼ੁਕਰਗੁਜ਼ਾਰ ਹੋਵਾਂਗੇ। ਵਿਊਅਰਸ, ਤੁਸੀਂ ਨਾਲ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।